ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ, ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 7 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਕੱਟੜ ਇਮਾਨਦਾਰੀ ਤੋਂ। ਪਰ ਕਹਿੰਦੇ ਕੱਟੜ ਇਮਾਨਦਾਰੀ ਤਾਂ 9ਵੀਂ ਮੰਜ਼ਿਲ ਤੋਂ ਡਿੱਗ ਕੇ ਜੀ ਖਿਲਰੀ ਗਈ ਜੀ। ਪ੍ਰਵੀਨ ਜੀ, ਕੱਲ ਇਸ ਸਮੇਂ ਲਗਭਗ ਥੱਲੀ ਮਚਣੀ ਸ਼ੁਰੂ ਹੋ ਗਈ ਸੀ ਜੀ ਖਰੜ ਦੇ ਇੱਕ ਬਿਲਡਿੰਗ ਦੇ ਅੰਦਰ। ਜਦੋਂ ਚੁੱਪ ਚਪੀਤੇ ਸਵੇਰੇ ਦਸਤਕ ਦਿੱਤੀ ਈਡੀ ਦੀਆਂ ਗੱਡੀਆਂ ਨੇ। ਖਰੜ ਦਾ 126 ਸੈਕਟਰ ਮੋਹਾਲੀ ਦਾ ਕਹਿੰਦੇ ਆ ਜੀ ਉਹ ਉੱਥੇ ਜੀ 9ਵੀਂ ਮੰਜ਼ਿਲ ਈਡੀ ਵਾਲੇ ਪੌੜੀਆਂ ਚੜ ਰਹੇ ਸੀ ਜੀ ਤੇ ਕੱਟੜ ਇਮਾਨਦਾਰੀ ਬਾਲਕੋਨੀ ਰਾਹੀਂ ਥੱਲੇ ਖਿਲਰ ਰਹੀ ਸੀ। ਕਹਿੰਦੇ ਕਿ ਬੈਗ ਭਰ ਕੇ ਨੋਟਾਂ ਦੇ ਉੱਪਰੋਂ ਥੱਲੇ ਸਿੱਟੇ ਜੀ ਤੇ ਥੱਲਿਓਂ ਉਹਨਾਂ ਦਾ ਕੋਈ ਡਰਾਈਵਰ ਜਾਂ ਕੋਈ ਨੇੜਲਾ ਸਾਥੀ ਗੱਡੀ 'ਚ ਕੋਈ ਝੋਲੇ ਜਿੰਨੇ ਚੱਕ ਸਕਿਆ ਚੱਕ ਕੇ ਭੱਜਿਆ। ਇੱਕ ਅੱਧਾ ਝੋਲਾ ਫਟ ਗਿਆ ਤੇ ਉੱਥੇ ਖਿਲਰ ਗਿਆ ਤੇ ਉਹ 21 ਲੱਖ ਕਹਿੰਦੇ ਜੋ ਵੀ ਬਰਾਮਦ ਕਰ ਲਿਆ ਈਡੀ ਨੇ। ਈਡੀ ਨੇ ਕੱਲ 12 ਥਾਵਾਂ ਤੇ ਕਰੀਬ ਛਾਪੇਮਾਰੀ ਕੀਤੀ ਹੈ ਔਰ 12 ਥਾਵਾਂ ਦੀ ਛਾਪੇਮਾਰੀ ਤੋਂ 1 ਕਰੋੜ ਤੋਂ ਵੱਧ ਦੀ ਬਰਾਮਦਗੀ ਹੈ। ਔਰ ਇਹਦੇ ਵਿੱਚ ਜਿਹੜੀਆਂ ਤਸਵੀਰਾਂ ਦੇ ਰਾਹੀਂ ਨਿਤਨ ਦੀ ਨੇੜਤਾ ਦਿਖਾਈ ਜਾ ਰਹੀ ਹੈ ਜਾਂ ਇੱਕ ਹੋਰ ਉਹਦੀ ਨੇੜਤਾ ਦਿਖਾਈ ਜਾ ਰਹੀ ਆ, ਉਹ ਸਾਰਾ ਲਿਆ ਕੇ ਰਾਜਵੀਰ ਦੇ ਨੇੜੇ ਤੇੜੇ ਘੇਰਾ ਕੱਸਿਆ ਜਾ ਰਿਹਾ ਕਿ ਜਿਹੜਾ ਮੁੱਖ ਮੰਤਰੀ ਦਾ OST ਹੈ ਜੀ ਦੇਖੋ ਉਹਦਾ ਨੇੜਲਾ ਹੈ। ਇਹ ਸਾਰਾ CLU ਕਰਾਉਣ ਦੇ ਲਈ ਮਤਲਬ ਉਹ ਕਹਿੰਦੇ ਕਿ ਇੱਥੋਂ ਤੱਕ ਦਸਤਾਵੇਜ਼ ਮਿਲਣ ਦਾ ਦਾਅਵਾ ਹੋਇਆ ਕਿ ਬਈ ਜਿਹੜੀਆਂ ਜ਼ਮੀਨਾਂ ਚੱਕੀਆਂ ਗਈਆਂ ਉਹ ਲਈਆਂ ਕਿਸੇ ਹੋਰ ਕੰਮ ਨੂੰ ਤੇ ਉਹਨਾਂ ਦੇ CLU ਕਿਸੇ ਹੋਰ ਕੰਮ ਨੂੰ। ਆਪੇ ਜਾਲੀ ਦਸਤਖਤ, ਆਪੇ ਜਾਲੀ ਗੁੱਠੇ ਲਾ ਕੇ ਤਿਆਰ ਕੀਤੇ ਹੋਏ ਕਾਗਜ਼ ਪੱਤਰ ਨੇ ਤੇ ਗਵਾਂਡਾ ਵੀ ਆਪਣਾ, ਫੁੱਡਾ ਵੀ ਆਪਣਾ, ਸਾਰਾ ਕੁਝ ਆਪਣਾ ਹੈ ਨਾ। ਫਿਰ ਕਰ ਲਓ ਜੋ ਮਰਜ਼ੀ ਕਰਨਾ। ਸੋ ਇਸ ਤਰੀਕੇ ਨਾਲ ਕਹਿੰਦੇ ਕਾਰਵਾਈਆਂ ਹੋ ਰਹੀਆਂ ਸੀਗੀਆਂ। ਸੋ ਇਸ ਲਈ ਇਹ ਬਿਲਡਰਾਂ ਦੇ ਉੱਤੇ, ਪ੍ਰਾਪਰਟੀ ਡੀਲਰਾਂ ਦੇ ਉੱਤੇ ਬੜੇ ਹੈ ਨਾ, ਇਸ ਲੈਂਡ ਮਾਫੀਆ ਦੇ ਬੜੇ ਕੰਪਨੀਆਂ ਦੇ ਉੱਤੇ ਉਹਨਾਂ ਦੇ ਉੱਤੇ ਛਾਪੇ ਮਾਰੀ। ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ, ਇਹ ਤਾਂ ਉਹੀ ਪੁਰਾਣੀਆਂ ਕੰਪਨੀਆਂ ਦੇ ਛਾਪਾ, ਸਾਡੇ ਨਾਲ ਕੋਈ ਸੰਬੰਧ ਨਹੀਂ। ਪਰ ਕੀ ਵਿਰੋਧੀ ਧਿਰ ਦੇ ਲੀਡਰ ਬਿਕਰਮ ਮਜੀਠੀਆ ਹੋਣ, ਰਾਜਾ ਵੜਿੰਗ ਹੋਣ, ਇੱਥੋਂ ਤੱਕ ਸਵਾਤੀ ਮਾਲੀਵਾਲ ਹੈ ਨਾ, ਉਹਨਾਂ ਸਾਰਿਆਂ ਨੇ ਲਿਆ ਕੇ ਇਹਨਾਂ ਦੇ ਬਾਰੇ ਦੱਸਤਾ ਜੀ ਕਿਆ ਤਸਵੀਰਾਂ ਨੇ, ਆ ਫੋਟੋਆਂ ਨੇ ਜੀ, ਆ ਜਾਣਕਾਰੀ ਹੈ ਜੀ, ਇਹ ਹੈ। ਪਰ ਜਿੱਦਾਂ ਦਿਨ ਢਲਦਾ ਜਾ ਰਿਹਾ ਸੀਗਾ ਤਿਉਂ ਬਹੁਤ ਕੁਝ ਨਿੱਤਰ ਕੇ ਬਾਹਰ ਆ ਰਿਹਾ ਸੀਗਾ। ਨਿੱਤਰ ਕੇ ਆਇਆ ਕਿ ਇੱਕ ਕੰਪਨੀ ਉਸ ਨੇ ਇੱਕ ਪ੍ਰੋਜੈਕਟ ਲਿਆ। ਉਹ ਪ੍ਰੋਜੈਕਟ 300 ਕਰੋੜ ਤੋਂ ਉੱਪਰ ਦਾ ਸੀ ਪਰ ਉਹਨਾਂ ਨੂੰ 130 ਕਰੋੜ 'ਚ ਮਿਲ ਗਿਆ। 170 ਕਰੋੜ ਦਾ ਕੀ ਖੇਲਾ ਸੀ ਇਹਦੇ ਵਿਚਾਲੇ ਫਿਰ। ਤੇ ਉਹ ਮਾਮਲੇ ਦੇ ਵਿੱਚ ਗੌਰਵ ਧੀਰ ਨਾਂ ਦਾ ਬੰਦਾ ਘਿਰਿਆ, ਉਹਦੀ ਕੰਪਨੀ ਘਿਰੀ ਤੇ ਉਹਦਾ ਕਨੈਕਸ਼ਨ ਜਾ ਕੇ ਜੁੜ ਗਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਨਾਲ। ਹੁਣ ਅਮਨ ਅਰੋੜਾ ਕਹਿੰਦੇ ਨਾ ਮੈਂ ਡਰੂੰਗਾ ਨਾ ਮੈਂ ਚੁੱਪ ਰਹੂੰਗਾ, ਮੈਨੂੰ ਕੋਈ ਹੋਰ ਨਹੀਂ। ਪਿਛਲੇ ਦਿਨਾਂ 'ਚ ਵੀ ਉਹਦੇ ਮੂਹਰੇ ਮਾਈਕ ਕਰਕੇ ਲੋਕਾਂ ਨੇ ਪੁੱਛਿਆ ਸੀਗਾ ਵੀ ਕਹਿੰਦੇ ਮੈਂ ਤੁਹਾਨੂੰ ਦੱਸ ਕੇ ਥੋੜਾ ਜਾਣਾ ਮੈਂ ਕਿੱਥੇ ਜਾਣਾ ਕਿੱਥੇ ਰਹਿਣਾ, ਤੁਹਾਨੂੰ ਕਿਉਂ ਦੱਸਾਂ। ਸੋ ਇਸ ਲਈ ਕੀ ਇਹ ਈਡੀ ਦੀ ਰੇਡ ਜਿਹੜੀ ਹੁਣ ਪ੍ਰਧਾਨ ਤੱਕ ਆ ਗਈ ਆ, ਕੀ ਹੁਣ ਅਮਨ ਅਰੋੜਾ ਅਸ਼ੋਕ ਮਿੱਤਲ ਤਾਂ ਨਹੀਂ ਬਣ ਜਾਣਗੇ? ਇਹ ਚਰਚਾ ਜ਼ੋਰ ਫੜ ਗਈ ਬਿਲਕੁਲ ਕਿ ਕਿਤੇ ਹੁਣ ਇਹਨਾਂ ਦੀ ਤਾਂ ਨਹੀਂ ਜਾਣ ਦੀ ਤਿਆਰੀ। ਅੱਛਾ, ਦੂਸਰੇ ਪਾਸੇ ਇੱਕ ਵਿਅਕਤੀ 50 ਨੰਬਰ ਕੋਠੀ 'ਚ ਰਹਿੰਦਾ ਅੱਜ ਕੱਲ੍ਹ। 50 ਨੰਬਰ ਕੋਠੀ ਪੰਜਾਬ ਦੀ ਚਰਚਿਤ ਕੋਠੀਆਂ 'ਚੋਂ ਆ ਜਿੱਥੇ ਕਿਸੇ ਸਮੇਂ ਰਾਘਵ ਚੱਡੇ ਦਾ ਕਬਜ਼ਾ ਸੀ। ਸਹੀ ਹੈ। ਅੱਜ ਕੱਲ੍ਹ ਉਹਦੇ ਵਿੱਚ ਵਿਭਵ ਕੁਮਾਰ ਦਾ ਕਬਜ਼ਾ
ਤੇ 50 ਨੰਬਰ ਕੋਠੀ 'ਚ ਕੱਲ ਸਾਰਾ ਦਿਨ ਤਰਥੱਲੀ ਮੱਚੀ ਰਹੀ, ਹਲਚਲ ਮੱਚੀ ਰਹੀ, ਭਗਦੜ ਮੱਚੀ ਰਹੀ, ਜੀ ਕਿਉਂਕਿ ਸਾਰੀਆਂ ਤਾਰਾਂ ਜਾ ਕੇ ਵਿਭਵ ਕੁਮਾਰ ਨਾਲ ਜੁੜਦੀਆਂ, ਕਿਉਂਕਿ ਇਸੇ ਨੂੰ ਸਾਰੇ ਜਵਾਬ ਦੇ ਸੀ। ਤੇ ਜੇ ਇਹਦੇ ਨਾਲ ਇਹਨੂੰ ਰਿਪੋਰਟ ਕਰਦੇ ਸੀ, ਫਿਰ ਤਾਰਾਂ ਤਾਂ ਕੇਜਰੀਵਾਲ ਤੱਕ ਵੀ ਜੁੜਦੀਆਂ। ਸਹੀ ਹੈ, ਬਿਲਕੁਲ। ਪਰ ਦੱਸਣ ਵਾਲੇ ਤਾਂ ਇਹ ਦੱਸਦੇ ਨੇ, ਹੁਣ ਅਜੇ ਪੁਸ਼ਟੀ ਨਾ ਮੁੱਖ ਮੰਤਰੀ ਨੇ ਕਰਨੀ ਹੈ, ਨਾ ਉਹਨਾਂ ਦੇ ਕਿਸੇ ਅਧਿਕਾਰੀ ਨੇ ਕਰਨੀ ਆ। ਉਹ ਕਹਿੰਦੇ ਸੀਐਮਓ ਹਾਊਸ 'ਚ ਵੀ ਫਾਈਲਾਂ ਲਪੋਈਆਂ ਜਾਣ ਦੀ ਕਾਰਵਾਈ ਕੱਲ ਬਹੁਤ ਚੱਲੀ, ਫਾਈਲਾਂ ਸੱਜੇ ਖੱਬੇ ਕਰਨ ਦੀ ਕਵਾਇਦ ਬਹੁਤ ਹੋਈ। ਜੀ ਸੋ ਕੀ ਇਹ ਈਡੀ ਦੀ ਰੇਡ ਮੁੱਖ ਮੰਤਰੀ ਦੇ ਓਐਸਡੀ ਤੋਂ ਹੋ ਕੇ ਮੁੱਖ ਮੰਤਰੀ ਤੱਕ ਆ ਰਹੀ ਹੈ? ਕੀ ਇਹ ਈਡੀ ਦੀ ਰੇਡ ਪ੍ਰਧਾਨ ਦੇ ਮੰਤਰੀ ਦੇ ਨੇੜੇ ਤੋਂ ਸ਼ੁਰੂ ਹੋ ਕੇ ਪ੍ਰਧਾਨ ਤੱਕ ਆ ਰਹੀ ਹੈ? ਕੀ ਇਹ ਈਡੀ ਦੀ ਰੇਡ ਇਹਨਾਂ ਸਾਰੇ ਫਿਲਿਆਂ ਤੋਂ ਸ਼ੁਰੂ ਹੋ ਕੇ ਵਿਭਵ ਕੁਮਾਰ ਤੋਂ ਹੋ ਕੇ ਕੇਜਰੀਵਾਲ ਤੱਕ ਜਾ ਰਹੀ ਹੈ? ਕਿਹਦੇ ਤੱਕ? ਜੀ ਸਹੀ ਹੈ। ਹੁਣ ਇਹ ਸਾਰਾ ਜੋੜ ਤੋੜ ਉਹ ਹੈ ਜੋ ਨੰਗੀ ਅੱਖ ਨਾਲ ਦਿਖਦਾ, ਜੋ ਮੀਡੀਆ ਰਿਪੋਰਟਾਂ ਕਹਿੰਦੀਆਂ, ਜਾਂ ਇੱਥੋਂ ਤੱਕ ਕਿ ਈਡੀ ਦਾ ਆਪਣਾ ਪ੍ਰੈਸ ਨੋਟ ਜੋ ਕਹਿੰਦਾ। ਪਰ ਆਪਾਂ ਅੱਗੇ ਵੀ ਗੱਲ ਕਰਦੇ, ਰਾਜਨੀਤੀ ਜੋ ਹੁੰਦਾ ਹੈ ਉਹ ਕਈ ਵਾਰ ਦਿਖਦਾ ਨਹੀਂ। ਸਹੀ ਹੈ, ਬਿਲਕੁਲ। ਕਹਿਣ ਵਾਲੇ ਇਹ ਵੀ ਕਹਿਣ ਲੱਗ ਪਏ ਕਿ ਜੀ ਇਹਦੇ ਪਿੱਛੇ ਕਿਤੇ ਇਹ ਤਾਂ ਨਹੀਂਗਾ ਕਿ ਜੀ ਸਾਰਾ ਖੇਡ ਹੈ, ਮਤਲਬ ਕਿ ਕਹਿਣ ਵਾਲੇ ਤਾਂ ਇਹ ਵੀ ਕਹਿਣ ਲੱਗ ਪਏ ਪ੍ਰਵੀਨ ਜੀ ਕਿ ਇਹਦੇ ਪਿੱਛੇ ਕਿਤੇ ਖੇਡ ਸਾਰਾ ਇਸ ਕਦਰ ਤਾਂ ਨਹੀਂਗਾ ਕਿ ਮੁੱਖ ਮੰਤਰੀ ਸਾਹਿਬ ਦੀ ਆਪਣੀ ਵਸਾਈ ਬਿਸ਼ਾਤ ਹੋਵੇ ਕਿ ਆਹ ਵਿਕਟਰੀ ਉਡਾਉਣੀ ਆ ਹੁਣ। ਸਹੀ ਹੈ, ਬਿਲਕੁਲ। ਦੇਖੋ 2027 ਹੈ, 2027 ਦੇ ਵਿੱਚ ਬੀਜੇਪੀ ਪੰਜਾਬ ਚ ਆਉਣਾ ਚਾਹੁੰਦੀ ਹੈ, ਜਿੱਤਣਾ ਚਾਹੁੰਦੀ ਹੈ, ਸਰਕਾਰ ਬਣਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਸੀ ਛੱਡਣਾ ਨਹੀਂ ਚਾਹੁੰਦੇ, ਤਿਆਗਣਾ ਨਹੀਂ ਚਾਹੁੰਦੇ, ਕਬਜ਼ਾ ਰੱਖਣਾ ਚਾਹੁੰਦੇ ਨੇ। ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਪੰਜਾਬ ਦੀ ਟੀਮ ਜਾਂ ਸਮੁੱਚੀ ਆਮ ਆਦਮੀ ਪਾਰਟੀ, ਕੀ ਬੀਜੇਪੀ ਇਹ ਦੰਗਲ ਕਰਨਗੇ 2027 ਦੀ ਕਿ ਨੂਰਾ ਕੁਸ਼ਤੀ? ਸਹੀ ਹੈ, ਬਿਲਕੁਲ। ਇਹ ਹੋ ਕੀ ਰਿਹਾ? ਜੀ ਜੀ ਇਹ ਮਤਲਬ ਕਿ ਪਿੰਡ 'ਚ ਆ ਕੇ ਆਪਸ ਦੇ ਵਿੱਚ ਇੱਕ ਦੂਜੇ ਦੀ ਪਿੱਠ ਲਵਾਉਣ ਦੀ ਕਵਾਇਦ ਕਰਨਗੇ ਕਿ ਮਿਲ ਕੇ ਖੇਡਣਗੇ ਕਿ ਆਪਣਾ ਟਾਰਗੇਟ ਦੂਜਿਆਂ ਨੂੰ ਗਰਾਊਂਡ ਦੇ ਬਾਹਰ ਬਿਠਾਉਣਾ, ਆਪਾਂ ਹੀ ਭਿੜਾਂਗੇ? ਸਹੀ ਹੈ। ਇਹ ਸਾਰੀ ਕਾਰਵਾਈ ਨੂੰ ਤੁਸੀਂ ਇਹ ਦੇਖੋ, 7 ਰਾਜ ਸਭਾ ਮੈਂਬਰ ਜਾਂਦੇ ਨੇ ਬੀਜੇਪੀ 'ਚ, ਆਮ ਆਦਮੀ ਪਾਰਟੀ ਦੇ। ਉਸ ਤੋਂ ਬਾਅਦ ਕਿਸੇ ਦੇ ਘਰੇ ਪੋਲੂਸ਼ਨ ਕੰਟਰੋਲ ਬੋਰਡ ਦਾ ਛਾਪਾ ਪੈਂਦਾ, ਕਿਸੇ ਦੀ ਫੈਕਟਰੀ, ਕਿਸੇ ਦਾ ਕਨੈਕਸ਼ਨ ਕੱਟ ਹੁੰਦਾ, ਕਿਸੇ ਦੀ ਸੁਰੱਖਿਆ ਵਾਪਸ ਹੁੰਦੀ ਹੈ, ਕਿਸੇ ਤੇ ਪਰਚਾ ਹੁੰਦਾ। ਤੇ ਇਹ ਸਾਰੀ ਪ੍ਰਕਿਰਿਆ ਜਦੋਂ ਚੱਲਦੀ ਹੈ, ਇਸ ਦਰਮਿਆਨ 3 ਧਮਾਕੇ ਹੁੰਦੇ ਨੇ। ਜੀ ਸਹੀ ਹੈ। 3 ਧਮਾਕਿਆਂ ਦੇ ਵਿੱਚ ਵੀ, ਆ ਛਾਪੇਮਾਰੀਆਂ 'ਚ ਵੀ, ਰਾਜ ਸਭਾ ਦੇ ਮੈਂਬਰਾਂ ਦੀ ਜਾਣ ਦੀ ਕਵਾਇਦ 'ਚ ਵੀ, ਤੇ ਈਡੀ ਦੀ ਰੇਡ 'ਚ ਵੀ, ਇਹ ਸਾਰੇ ਘਟਨਾਕ੍ਰਮ 'ਚ ਚਰਚਾ ਕਿਹਦੀ ਰਹਿੰਦੀ? ਆਮ ਆਦਮੀ ਪਾਰਟੀ ਤੇ ਬੀਜੇਪੀ। ਸਹੀ ਹੈ, ਬਿਲਕੁਲ। ਮੀਡੀਆ ਦੀਆਂ ਸੁਰਖੀਆਂ 'ਚ ਚਰਚਾ ਕਿਹਦੀ ਹੈ? 2 ਪਾਰਟੀਆਂ ਦੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਦਾ ਖੜਾ ਕੀਤਾ ਪੰਜਾਬ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਦੇ ਬੰਦੇ ਪਿੰਡਾਂ 'ਚ ਜਾ ਰਹੇ ਨੇ, ਗਲੀਆਂ 'ਚ ਜਾ ਰਹੇ ਨੇ, ਕੈਂਪ ਲਾ ਰਹੇ ਨੇ, SCBC ਭਾਈਚਾਰੇ ਲਈ ਆਹ ਯੋਜਨਾਵਾਂ ਲਿਆ ਰਹੇ ਨੇ, ਕੇਂਦਰ ਦੀਆਂ ਯੋਜਨਾਵਾਂ ਲਾਗੂ ਕਰਕੇ ਲਾਭ ਪਹੁੰਚਾਉਣਾ ਚਾਹੁੰਦੇ ਨੇ। ਮਤਲਬ ਤੁਸੀਂ ਉਹਨਾਂ ਦਾ ਪ੍ਰਚਾਰ ਕਰ ਰਹੇ ਸੀ, ਉਹਨਾਂ ਦਾ ਰਾਹ ਰੋਕ ਰਹੇ ਸੀ। ਸਹੀ ਹੈ। ਤੁਸੀਂ ਇਹ ਜਾਣਕਾਰੀ ਦੇ ਰਹੇ ਸੀ ਕਿ ਜਿਹੜੇ ਪਿੰਡ 'ਚ ਨਹੀਂ ਆਏ ਉਹ ਪਿੰਡ ਵਾਲੇ ਵੀ ਬੀਜੇਪੀ ਨਾਲ ਸੰਪਰਕ ਕਰਨ। ਸੋ ਕੀ ਇਹ ਸਾਰਾ ਵਰਤਾਰਾ ਬੀਜੇਪੀ ਦੀ ਹਵਾ ਬਣਾਉਣ ਲਈ, ਬੀਜੇਪੀ ਨੂੰ ਸਪੇਸ ਦੇਣ ਲਈ, ਬੀਜੇਪੀ ਨੂੰ ਮੁਕਾਬਲੇ 'ਚ ਦਿਖਾਉਣ ਲਈ ਤਾਂ ਨਹੀਂਗਾ? ਜੀ ਜੀ। ਇਹਨੂੰ ਇਸ ਨਜ਼ਰੀਏ ਤੋਂ ਵੀ ਰਾਜਨੀਤਿਕ ਮਾਹਰ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੰਨਿਆ ਜਾਂਦਾ ਇਹ ਵੀ ਹੈ ਕਿ ਬੀਜੇਪੀ ਜਿਹੜੀ ਚਾਲ ਚੱਲਦੀ ਹੈ ਉਹ ਸਾਹਮਣੇ ਵਾਲੇ ਨੂੰ ਪਤਾ ਨਹੀਂ ਲੱਗਣ ਦਿੰਦੀ। ਹੋ ਸਕਦਾ ਜਿਹੜੇ ਸੋਚਦੇ ਹੋਣ ਕਿ ਮਿਲ ਕੇ ਖੇਡ ਲੈਣੇ, ਐਕਟੀ ਮੈਨੂੰ ਛੱਡ ਦੇਣਗੇ ਅਗਲੀ ਵਾਰ, ਨਹੀਂ। ਤੇ ਜੇ ਉਹਨਾਂ ਨੂੰ ਮਾੜਾ ਜਿਹਾ ਵੀ ਲੱਗਿਆ ਕਿ ਇਸ ਵਾਰ ਵੀ ਕੁਝ ਹੋ ਸਕਦਾ ਤਾਂ ਉਹਨਾਂ ਨੇ ਜਦੇ ਰੇਸ ਤੇ ਪੈਰ ਰੱਖ ਲੈਣਾ। ਬਿਲਕੁਲ। ਫਿਰ ਇਹਨਾਂ ਤੋਂ ਭੱਜ ਨਹੀਂ ਹੋਣਾ ਨਾਲ। ਸੋ ਉਹਨਾਂ ਦਾ ਜਿਹੜਾ ਢੰਗ ਤਰੀਕਾ ਉਹਦੇ ਵਿੱਚੋਂ ਤੁਸੀਂ ਇਹ ਦੇਖੋ ਕਿ 40 ਦੇ ਕਰੀਬ ਰੈਲੀਆਂ ਕਰ ਚੁੱਕਿਆ ਸੁਖਬੀਰ ਬਾਦਲ ਪੰਜਾਬ 'ਚ। ਹਾਂਜੀ। ਤੇ ਉਮੀਦਵਾਰ ਹਰ ਥਾਂ ਤੇ ਜਾ ਕੇ ਐਲਾਨ ਚੁੱਕਿਆ। ਤੇ ਪਿਛਲੇ 1 ਹਫ਼ਤੇ ਤੋਂ ਕਿਸੇ ਨੂੰ ਚੇਤੇ ਵੀ ਨਹੀਂਗਾ ਕਿ ਪੰਜਾਬ 'ਚ ਸੁਖਬੀਰ ਬਾਦਲ ਵੀ ਹੈਗਾ। ਸਹੀ ਆ। ਕਿਸੇ ਦਾ ਜ਼ਿਕਰ ਹੀ ਨਹੀਂਗਾ, ਕਿਉਂਕਿ ਉਹ ਕੁਝ ਮਸਲਿਆਂ ਤੋਂ ਆਪ ਭੱਜ ਜਾਂਦੇ ਨੇ। ਬੇਅਦਬੀ ਰੋਕੂ ਕਾਨੂੰਨ ਦੇ ਮਾਮਲੇ 'ਚ ਆਪ ਨਹੀਂ ਆਉਣਾ ਚਾਹੁੰਦੇ, ਦੂਏ ਮਾਮਲਿਆਂ 'ਚ ਕੋਈ ਉਹਨਾਂ ਨੂੰ ਪੁੱਛਦਾ ਨਹੀਂਗਾ। ਸਹੀ ਹੈ, ਬਿਲਕੁਲ। ਤੇ ਕਾਂਗਰਸ ਹੋ ਸਕਦਾ ਧਰਾਤਲ ਤੇ ਕੋਈ ਉਮੀਦਵਾਰ ਆਪਣੇ ਆਪਣੇ ਪੱਧਰ ਤੇ ਆਪਣੇ ਹਲਕਿਆਂ 'ਚ ਕੁਝ ਕਰਦੇ ਹੋਣ, ਪਰ ਵਿਰੋਧੀ ਧਿਰ ਦੇ ਨਾਤੇ ਇੰਨੇ ਮਸਲੇ ਸਰਕਾਰ ਦੇ ਖਿਲਾਫ ਉੱਠ ਕੇ ਖੜੇ ਹੁੰਦੇ ਨੇ, ਕਿਤੇ ਖੜੇ ਨਹੀਂ ਲੱਭਦੇ, ਕਿਤੇ ਲੱਭਦੇ ਨਹੀਂ। ਸਹੀ ਹੈ, ਬਿਲਕੁਲ। ਤਾਂ ਫਿਰ ਚਰਚਾ 'ਚ ਕੌਣ? ਬੀਜੇਪੀ ਤੇ ਆਮ ਆਦਮੀ ਪਾਰਟੀ।
ਤੇ ਸਿਆਸਤ ਦੇ ਵਿੱਚ ਚਰਚਾ 'ਚ ਰਹਿਣਾ ਜ਼ਰੂਰੀ ਹੁੰਦਾ। ਬਦਨਾਮ ਹੋਏ ਤਾਂ ਕਿਆ ਹੁਆ, ਨਾਮ ਨਾ ਹੋਗਾ, ਨਾਮ ਤਾਂ ਹੈਗਾ ਨਾ ਅਗਲੇ ਦਾ। ਸਹੀ ਹੈ, ਸੋ ਬਿਲਕੁਲ। ਕਈ ਤਰ੍ਹਾਂ ਇਸ ਕਾਰਵਾਈ ਨੂੰ ਇਸ ਨਜ਼ਰੀਏ ਤੋਂ ਵੀ ਦੇਖ ਰਹੀਆਂ, ਪਰ ਇਹ ਕਿੱਥੇ ਤੱਕ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ। ਕੀ ਇਹ ਬਦਲਾਖੋਰੀ ਦੀ ਕਾਰਵਾਈ ਹੈ? ਕੀ ਇਹ ਰਾਘਵ ਚੱਡਾ ਨੇ ਜਿਹੜਾ ਕਿਹਾ ਸੀਗਾ ਰਾਸ਼ਟਰਪਤੀ ਦੇ ਭਵਨ ਦੇ ਬਾਹਰ ਖੜ ਕੇ ਕਿ ਸਾਡੇ ਕੋਲ 21 ਸੂਬਿਆਂ ਦੀ ਪੁਲਿਸ ਹੈ, ਉਹ ਕਾਰਵਾਈ ਹੈ? ਕੀ ਇਹ ਮਤਲਬ ਕਿ ਸੱਚਮੁੱਚ ਸਟੀਕ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੈ, ਜਾਂ ਇਹ 227 ਦੇ ਰਾਜਨੀਤਿਕ ਦਾਅ ਪੇਚ ਨੇ? ਰਾਜਨੀਤਿਕ ਗਲਿਆਰਿਆਂ 'ਚ ਤਾਂ, ਸਿਆਸੀ ਗਲਿਆਰਿਆਂ 'ਚ ਤਾਂ, ਪ੍ਰੈਸ ਦੇ ਗਲਿਆਰਿਆਂ 'ਚ ਤਾਂ ਇਹ ਵੀ ਚਰਚਾ ਵੀ ਸ਼ਾਇਦ ਮੁੱਖ ਮੰਤਰੀ ਨੂੰ ਅਗਾਊਂ ਜਾਣਕਾਰੀ ਹੋਵੇ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਰਿਐਕਟ ਕੀਤਾ ਛਾਪੇ ਤੋਂ ਬਾਅਦ, ਆਮ ਬੰਦੇ ਦੇ ਤਾਂ ਹੱਥਾਂ ਦੇ ਤੋਤੇ ਉੱਡ ਜਾਂਦੇ ਆ। ਜੇ ਤੁਹਾਡੇ ਕਿਸੇ ਮੰਤਰੀ ਦਾ ਜਾਂ ਤੁਹਾਡੇ ਕਿਸੇ ਨਜ਼ਦੀਕੀ ਦਾ ਨਾਮ ਬੋਲ ਰਹੇ ਕੇਂਦਰੀ ਏਜੰਸੀ ਦੀ ਰੇਡ 'ਚ, ਤੁਸੀਂ ਕਹਿੰਦੇ ਹੋ ਕੋਈ ਕੰਪਨੀ ਹੋਊਗੀ ਜੀ ਨਾਰਮਲ ਖੜ ਕੇ, ਇਹਦਾ ਮਤਲਬ ਹੈ ਕਿ ਤੁਹਾਨੂੰ ਜੋ ਵਾਪਰ ਰਿਹਾ ਉਹਦੇ ਬਾਰੇ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਜਾਣਕਾਰੀ ਹੈ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਕਹਿੰਦੇ ਭਾਜਪਾ ਨੇ ਉਧਰ ਮਾਨਹਾਨੀ ਨੋਟਿਸ ਜਾਰੀ ਕਰਤਾ ਜੀ ਮੁੱਖ ਮੰਤਰੀ ਦੇ ਖਿਲਾਫ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਬੇਅਦਬੀ ਰੋਕੂ ਕਾਨੂੰਨ ਦੇ ਨੂੰ ਲੈ ਕੇ ਅਸੀਂ ਬਣਾਇਆ ਸ਼ੁਕਰਾਨਾ ਯਾਤਰਾ ਤੇ ਨੇ, ਤੇ ਉਧਰ ਜਿਸ ਦਿਨ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਸੀ ਅਨੰਦਪੁਰ ਸਾਹਿਬ ਤੋਂ ਜੀ, ਹੈ ਨਾ, ਉਹ ਦਿਨ ਧਮਾਕੇ ਹੋ ਗਏ। ਦੂਜੇ ਦਿਨ ਈਡੀ ਦੀ ਰੇਡ ਪੈ ਗਈ। ਹੁਣ ਅਜੇ 2 ਦਿਨ ਪਏ ਨੇ, ਪਤਾ ਨਹੀਂ 2 ਦਿਨਾਂ 'ਚ ਕੀ ਹੋਣਾ। ਰੱਬ ਸ਼ਾਂਤੀ ਰੱਖੇ, ਸਾਰਾ ਕੁਝ ਠੀਕ ਰੱਖੇ। ਹੁਣ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਧਮਾਕਿਆਂ ਦੇ ਹਵਾਲੇ ਨਾਲ ਬਿਨਾਂ ਕੋਈ ਰਿਪੋਰਟ ਲਿਆ, ਬਿਨਾਂ ਕੋਈ ਇਨਪੁਟ ਲਿਆ, ਬਿਨਾਂ ਕੋਈ ਮੀਟਿੰਗ ਕੀਤਿਆਂ, ਬਿਨਾਂ ਅਧਿਕਾਰੀਆਂ ਤੋਂ ਕੋਈ ਜਾਣਕਾਰੀ ਲਿਆ, ਪਤਾ ਨਹੀਂ ਅਨੰਦਪੁਰ ਸਾਹਿਬ ਤੋਂ ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ ਨੂੰ ਕਿਵੇਂ ਸੁੰਘ ਲਿਆ ਕਿ ਉੱਥੇ ਐਲਾਨ ਕਰਤਾ ਕਿ ਵੀ ਇਹ ਤਾਂ ਜੀ ਬੀਜੇਪੀ ਨੇ ਕਰਾਏ ਨੇ, ਬੀਜੇਪੀ ਕਰਾਉਂਦੀ ਹੈ। ਬੀਜੇਪੀ ਕਈ ਚੀਜ਼ਾਂ 'ਚ ਬਦਨਾਮ, ਏਜੰਸੀਆਂ ਦੀ ਦੁਰਵਰਤੋਂ, ਰਾਜਨੀਤਿਕ ਚਾਲ ਢਾਲ, ਬੰਦੇ ਖਰੀਦਣੇ, ਤੋੜਨੇ, ਪੱਟਣੇ, ਕਿਸੇ ਸੂਬੇ 'ਚ ਜਾ ਕੇ ਇਹਦਾ ਕਿਵੇਂ ਦਬਕਾਉਣਾ, ਉਹਨਾਂ ਦੇ ਹੱਕ ਹਕੂਕ ਕਿਵੇਂ ਰੋਕਣੇ, ਕੇਂਦਰ ਦੀ ਸਰਕਾਰ ਦੇ ਹਵਾਲੇ ਨਾਲ ਕਈ ਚੀਜ਼ਾਂ ਦੀ ਜਾਣੀ ਹੈ। ਪਰ ਇਹਦੇ ਰਾਜ ਭਾਗ ਦੇ ਵਿੱਚ ਜਿਵੇਂ ਕਿਹਾ ਜਾਂਦਾ ਨਾ ਕਿ ਅਕਾਲੀ ਬੀਜੇਪੀ ਦੇ ਰਾਜ 'ਚ ਹੋਈਆਂ ਨਾ ਬੇਅਦਬੀਆਂ ਤਾਂ, ਸਹੀ ਹੈ, ਇਸ ਲਈ ਸਵਾਲਾਂ ਦੇ ਘੇਰੇ 'ਚ ਰਹਿਣਗੇ ਨਾ। ਕਰਾਈ ਉਹਨਾਂ ਨੇ ਜਾਂ ਨਹੀਂ ਕਰਾਈ, ਇਹ ਸਵਾਲ ਇਹ ਨਹੀਂ, ਸਵਾਲ ਇਹ ਹੈ ਕਿ ਤੁਹਾਡੇ ਰਾਜ ਭਾਗ 'ਚ ਹੋਇਆ। ਸੋ ਬੀਜੇਪੀ ਜਿੱਥੇ ਜਿੱਥੇ ਜਾਂਦੀ ਹੈ ਕਹਿੰਦੇ ਉਹ ਤੋਂ ਪਹਿਲਾਂ ਕੋਈ ਨਾ ਕੋਈ ਨੰਗਾ ਫਸਾਦ ਹੋ ਜਾਂਦਾ। ਸਹੀ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਸਿੱਧਾ ਕਹਿਤਾ ਵੀ ਕਿ ਬੀਜੇਪੀ ਨੇ ਧਮਾਕੇ ਕਰਾਏ ਨੇ, ਉਹ ਜਿੱਥੇ ਆਉਣਾ ਚਾਹੁੰਦੀ ਚੋਣਾਂ ਤੋਂ ਪਹਿਲਾਂ ਹੀ ਕੁਝ ਕਰਾਉਂਦੀ ਹੈ। ਕੀ ਇਹ ਜੀ ਫਿਸਲੀ ਸੀ ਮੁੱਖ ਮੰਤਰੀ ਸਾਹਿਬ ਦੀ ਜੀ, ਜਾਂ ਉਹਨਾਂ ਨੇ ਬਹੁਤ ਦਮ ਨਾਲ ਇਹ ਗੱਲ ਕਹੀ ਸੀ, ਜਾਂ ਇਹਦੇ ਵਿੱਚ ਵੀ ਬੀਜੇਪੀ ਨੂੰ ਸੈਂਟਰ 'ਚ ਰੱਖਣ ਦੀ ਕਵਾਇਦ ਹੈ ਕਿ ਰਾਜਨੀਤੀ ਚਰਚਾ ਤੁਸੀਂ ਹਮਲਾਵਰ ਹੋਵੋਗੇ ਫਿਰ ਤੁਹਾਡੇ ਲਈ, ਫਿਰ ਤੁਹਾਡੇ ਕੋਲ ਬੋਲਣ ਲਈ ਬਹੁਤ ਕੁਝ ਹੋਊਗਾ। ਇਸ ਨੂੰ ਕਿਵੇਂ ਦੇਖੀਏ? ਕਿਉਂਕਿ ਜੇ ਇਹ ਜੀ ਫਿਸਲੀ ਹੁੰਦੀ ਤਾਂ ਦੁਬਾਰਾ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਜ਼ਿਕਰ ਨਾ ਕਰਦੇ। ਉਸ ਦਿਨ ਰਵਨੀਤ ਬਿੱਟੂ ਤੋਂ ਲੈ ਕੇ ਸਾਰੀ ਬੀਜੇਪੀ ਟੁੱਟ ਕੇ ਪਈ ਕਿ ਆ ਜਾਓ ਦੇਖ ਲਾਂਗੇ, ਤੁਹਾਨੂੰ ਐਂ ਕਰ ਦਾਂਗੇ, ਉਹ ਕਰ ਦਾਂਗੇ, ਸਾਡੇ ਤੇ FIR ਕਰ ਲਓ, ਮੇਰੇ ਤੇ ਪਰਚਾ ਕਰ ਦਿਓ, ਬੀਜੇਪੀ ਤੇ ਪਰਚਾ ਕਰਾ ਦਿਓ। ਦੂਏ ਦਿਨ ਕਰਨ ਚੁੱਕ ਜੀ ਕਹਿੰਦੇ ਲਓ ਜੀ ਮੈਂ ਮਾਨਹਾਨੀ ਦਾ ਨੋਟਿਸ ਜਾਰੀ ਕਰਤਾ। 7 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬੋਲ ਵੀ ਵਾਪਸ ਲੈਣ, ਮਾਫੀ ਵੀ ਮੰਗਣ, ਤੇ ਜਿੱਥੇ ਜਿੱਥੇ ਉਹਨਾਂ ਦੀ ਇਹ ਬੋਲੀ ਹੋਈ ਗੱਲ ਚੜੀ ਹੋਈ ਆ ਉਹ ਸਾਰੀਆਂ ਵਾਪਸ ਕਰਾਉਣ, ਤੇ ਨਹੀਂ ਤਾਂ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਆ ਮਾਨਹਾਨੀ ਦਾ ਨੋਟਿਸ ਜਾਰੀ ਜੀ। ਤੇ ਇਧਰ ਪ੍ਰਧਾਨ ਸਾਹਿਬ ਪੰਜਾਬ ਦੇ ਬੀਜੇਪੀ ਦੇ ਸੁਨੀਲ ਜਾਖੜ ਇੱਕ ਆਪਣਾ ਵਫਦ ਲੈ ਕੇ ਡੀਜੀਪੀ ਦੇ ਦਫ਼ਤਰ ਚਲੇ ਗਏ। ਹੁਣ ਡੀਜੀਪੀ ਤੋਂ ਸਮਾਂ ਨਹੀਂ ਲਿਆ ਸੀ, ਇਸ ਲਈ ਕਹਿੰਦੇ ਡੀਜੀਪੀ ਮਾੜਾ ਮੋਟਾ ਸੱਜੇ ਖੱਬੇ ਹੋ ਗਏ ਕਿ ਚਲੋ ਜੀ ਮੈਂ ਸਿੱਧਾ ਨਹੀਂ ਮਿਲਦਾ, ਨਹੀਂ ਫਿਰ ਮੇਰੇ ਤੇ ਵੀ ਦੋਸ਼ ਨਾ ਲੱਗ ਜਾਵੇ, ਮੈਂ ਵੀ ਸੈਂਟਰਲੀ ਉਹ ਕੰਮ ਕਰਦਾ ਕਿ ਮਾੜਾ ਜਾ ਹੈ ਨਾ, ਮੈਂ ਸੱਜੇ ਖੱਬੇ ਹੋ ਜਾਣਾ, ਤੁਸੀਂ ਦੂਏ ਅਧਿਕਾਰੀ ਨੂੰ ਮਿਲ। ਚਲੋ ਅਧਿਕਾਰੀ ਨੂੰ ਮਿਲ ਕੇ ਜੀ ਉਹ ਆਪਣੀ ਸ਼ਿਕਾਇਤ ਪੱਤਰ ਦੇ ਆਏ ਤੇ ਕਹਿੰਦੇ ਜੀ ਅਸੀਂ ਤਾਂ ਗ੍ਰਿਫਤਾਰੀਆਂ ਦੇਣ ਆਏ ਆ ਕਿ ਅਸੀਂ ਧਮਾਕੇ ਕਰਾਉਣੇ ਆ ਨਾ, ਮੁੱਖ ਮੰਤਰੀ ਇਹ ਕਹਿੰਦੇ ਨੇ। ਤੇ ਜਾਖੜ ਕਹਿੰਦੇ ਮੈਂ ਤਾਂ ਗ੍ਰਿਫਤਾਰੀ ਕਰਨਾ ਹੈ, ਸਾਨੂੰ ਗ੍ਰਿਫਤਾਰ ਕਰ ਲਓ ਜੇ ਅਸੀਂ ਧਮਾਕੇ ਕਰਾਉਣੇ। ਪਰ ਮੁੱਖ ਮੰਤਰੀ ਆਪਣੀ ਗੱਲ ਤੇ ਕਾਇਮ ਨੇ ਜੀ। ਉਹਨਾਂ ਨੇ ਗੱਲ ਜਿਹੜੀ ਮਤਲਬ ਕਿ ਸ਼੍ਰੀ ਅਨੰਦਪੁਰ ਸਾਹਿਬ ਕਹੀ ਸੀ ਉਹੀ ਜਲੰਧਰ ਤੋਂ ਅੰਮ੍ਰਿਤਸਰ ਦੇ ਸਫ਼ਰ 'ਚ ਵੀ ਕਹੀ। ਕਹਿੰਦੇ ਮੈਂ ਤਾਂ ਪਹਿਲਾਂ ਕਹਿੰਦਾ ਬੀਜੇਪੀ ਜਿੱਥੇ ਜਾਂਦੀ ਹੈ ਕੁਝ ਕਰਾਉਂਦੀ ਹੈ ਤਾਂ ਕੁਝ ਹੋ ਰਿਹਾ, ਇਹ ਤਾਂ ਉਹਨਾਂ ਨੇ ਕਰਾਇਆ ਜੀ। ਹੁਣ ਇਹਦਾ ਮਤਲਬ ਕੀ ਇਹ ਅਦਾਲਤੀ ਪ੍ਰਕਿਰਿਆ ਵੱਡੀ ਹੁੰਦੀ ਦਿਖੂਗੀ ਕਿ ਮਾਨਹਾਨੀ ਦਾ ਇੱਕ ਡਰਾਮਾ ਰਹਿ ਜਾਊਗਾ? ਸਵਾਲ ਤਾਂ ਇਹ ਹੈ ਕਿ ਘਟਨਾਵਾਂ ਵਾਪਰਨ ਤੋਂ ਬਾਅਦ ਉਹਦੀ ਸੱਚਾਈ ਕਿੱਥੋਂ ਪਤਾ ਲੱਗੂਗੀ? ਡੀਜੀਪੀ ਸਾਹਿਬ ਕਹਿੰਦੇ ਵੀ ISI ਹੈ ਇਹਦੇ ਪਿੱਛੇ, ਮੁੱਖ ਮੰਤਰੀ ਸਾਹਿਬ ਕਹਿੰਦੇ ਬੀਜੇਪੀ ਆ। ਹੁਣ ਫਿਰ ਦੋਵਾਂ ਦੇ ਬੋਲਾਂ ਨੂੰ ਮਿਲਾ ਲਈਏ ਤਾਂ ਕੀ ISI ਤੇ ਬੀਜੇਪੀ ਦਾ ਗੱਠਜੋੜ ਹੈ? ਸਹੀ ਹੈ, ਬਿਲਕੁਲ ਜੀ। ਤੇ ਜਾਂ ਤੁਸੀਂ ISI ਨੂੰ ਕਲੀਨ ਚਿੱਟ ਦੇ ਰਹੇ ਹੋ, ਹੈ ਨਾ, ਤੁਸੀਂ ਵਿਦੇਸ਼ੀ ਤਾਕਤਾਂ ਨੂੰ ਬੋਲਣ ਦਾ ਮੌਕਾ ਦੇ ਰਹੇ ਹੋ ਕਿ ਬੋਲੋ, ਹੁਣ ਲਓ ਵੀ ਸੂਬੇ ਦਾ ਮੁੱਖ ਮੰਤਰੀ ਉਹ ਕਹਿ ਰਿਹਾ, ਹੈ ਨਾ, ਜਾਂ ਤੁਸੀਂ ਬੀਜੇਪੀ ਨੂੰ ਚਰਚਾ 'ਚ ਪ੍ਰਚਾਰ 'ਚ, ਪਤਾ ਨਹੀਂ ਇਹਦੇ ਕੀ ਹੱਥ ਰਹਿਣਗੇ। ਇਹ ਬਹੁਤ ਪਰਤੀ ਗੱਦੀ ਸਿਆਸਤ ਹੈ ਸਾਡੀ ਜੀ। ਸਹੀ। ਉਹਦੇ ਵਿੱਚੋਂ ਇਹ ਸਮੁੱਚਾ ਘਟਨਾਕ੍ਰਮ ਸਾਡੇ ਮੂਹਰੇ ਖੜਾ ਹੈ ਤੇ ਅਜੇ ਇਸ ਮਸਲੇ ਤੇ ਨਵੀਆਂ
ਪਰਤਾਂ ਕੁਝ ਖੁੱਲ ਸਕਦੀਆਂ, ਕਿਉਂਕਿ ਇਹ ਪਹਿਲੀ ਘਟਨਾ ਨਹੀਂ। ਹੂੰ ਪੰਜਾਬ 'ਚ ਇਸ 4 ਸਾਲ ਦੀ ਸਰਕਾਰ ਦੌਰਾਨ 32 ਤੋਂ 34 ਘਟਨਾਵਾਂ ਅਜਿਹੀਆਂ, ਕਿਤੇ ਡਰੋਨ ਹਮਲਾ, ਕਿਤੇ ਕੋਈ ਬੰਬ ਜਾ ਫਟ ਗਿਆ ਜੀ, ਹਾਂਜੀ ਹਾਂਜੀ ਕਿਤੇ ਥਾਣੇ ਤੇ ਸੜਤਾ ਜੀ, ਕਿਤੇ ਚੌਂਕੀ ਤੇ ਸੜਤਾ ਜੀ, ਥਾਣੇ ਦੀਆਂ ਕੰਧਾਂ ਉੱਚੀਆਂ ਕਰ ਲਓ ਜੀ, ਲਾਈਟਾਂ ਲਵਾ ਲਓ ਜੀ, ਰਾਤ ਨੂੰ ਤਾਲਾ ਲਾ ਲਿਆ ਕਰੋ ਜੀ ਥਾਣੇ ਨੂੰ, ਆ ਲਓ ਜੀ ਈਮੇਲ ਆ ਗਈ ਜੀ ਸਕੂਲਾਂ ਨੂੰ, ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ, ਧਾਰਮਿਕ ਸਥਾਨਾਂ ਨੂੰ, ਅਦਾਲਤਾਂ ਨੂੰ, ਕਿੰਨਾ ਕੁਛ ਲਗਾਤਾਰ। ਕੱਲ ਮੁੱਖ ਮੰਤਰੀ ਸਾਹਿਬ ਜਲੰਧਰੋਂ ਨਿਕਲੇਗਾ, ਜਲੰਧਰ ਦੇ ਸਕੂਲਾਂ ਨੂੰ ਫੇਰ ਆ ਗਈ ਖਾਲੀ ਕਰਾਉਣੀ ਪੈ ਗਈ। ਸਹੀ ਹੈ ਬਿਲਕੁਲ। ਸੋ ਜੇ ਤੁਸੀਂ ਇਹਨਾਂ ਮਸਲਿਆਂ ਨੂੰ ਗੰਭੀਰਤਾ ਲੈਂਦੇ ਹੋਗੇ ਤਾਂ ਈਮੇਲ ਤੇ ਹੀ ਕਾਰਵਾਈ ਰੁਕ ਜਾਣੀ ਚਾਹੀਦੀ। ਧਮਾਕਿਆਂ ਤੱਕ ਕਿਉਂ ਆਵੇ? ਧਮਾਕਿਆਂ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ, ਈਮੇਲ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਫਲਾਣਾ, ਪਹਿਲਾਂ ਕਿਉਂ ਨਹੀਂ ਪਤਾ ਲੱਗਦਾ ਫਿਰ? ਸਹੀ। ਸੋ ਇਸ ਲਈ ਇਹ ਕੀ ਪੰਜਾਬ ਨੂੰ ਡਿਸਟਰਬ ਕੀਤਾ ਜਾ ਰਿਹਾ, ਕੀ ਕੁੱਕਰ ਬੰਬ ਕਾਂਡ ਜਿਹੜਾ ਐਨ ਚੋਣਾਂ ਦੇ ਨੇੜੇ ਫਟਿਆ ਸੀ, ਉਹ ਹੁਣ 2027 ਦੀਆਂ ਚੋਣਾਂ ਤੱਕ ਲਗਾਤਾਰ ਫਟਦੇ ਰਹਿਣਗੇ। ਇਹਦਾ ਮਤਲਬ ਪੰਜਾਬ ਜਿੱਤਣ ਦੇ ਲਈ ਇਹੀ ਤਰੀਕਾ ਤੁਹਾਡੇ ਕੋਲ, ਪੰਜਾਬ ਦੇ ਲਈ ਕੋਈ ਯੋਜਨਾ ਨਹੀਂ ਹੈ? ਇਹ ਵੀ ਸਵਾਲ ਨਾਲ। ਜੀ ਬਿਲਕੁਲ। ਇੱਕ ਹੋਰ ਘਟਨਾ ਵਾਪਰੀ ਸ਼ਰਮਾ ਜੀ, ਉਹਦੇ ਵਿੱਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਜਿਹੜੇ ਨੇ ਉਹ ਭਗਵੰਤ ਮਾਨ ਦੇ ਕੋਲੇ ਪਹੁੰਚ ਜਾਂਦੇ ਨੇ, ਪਰ ਉਹ ਕਹਿੰਦੇ ਜਿਉਂ ਹੀ ਉਹ ਕਹਿੰਦੇ ਨੇ ਵੀ ਮੈਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਹਾਂ ਤੇ ਮੇਰੇ ਪੁੱਤ ਨੂੰ ਤੁਸੀਂ ਕਿਉਂ ਨਹੀਂ ਲਿਆ ਰਹੇ ਪੰਜਾਬ, ਤਾਂ ਜਿਵੇਂ ਉਹ ਸ਼ਬਦ ਸੁਣਦੇ ਨੇ ਅੰਮ੍ਰਿਤਪਾਲ ਸਿੰਘ ਤਾਂ ਸੀਐਮ ਦਵਾ ਦਵ ਮੱਲੋ ਮੱਲੀ ਇੱਕ ਜਿਹੜਾ ਹੱਥ ਆ ਉਹਨਾਂ ਦਾ ਫੜਿਆ ਹੁੰਦਾ ਉਹ ਛੁਡਾ ਲੈਂਦੇ ਨੇ। ਕੀ ਉਹਨਾਂ ਦੇ ਮਾਤਾ ਦੇ ਸਵਾਲ ਤੋਂ ਹੀ ਹੱਥ ਛੁਡਾ ਗਏ ਸੀਐਮ ਸਾਹਿਬ? ਦੇਖੋ, ਇਸ ਘਟਨਾ ਨੂੰ ਤੁਹਾਨੂੰ ਨਾ ਕਈ ਕੋਣ ਤੋਂ ਦੇਖਣਾ ਪੈਣਾ ਜੀ। ਇੱਕ ਕੌਣ ਸਿੱਧਾ ਸਧਾਰਨ ਜਜ਼ਬਾਤੀ ਕੌਣ ਹੈ ਕਿ ਇੱਕ ਮਾਂ ਉਸ ਸਮੇਂ ਦੇ ਹਾਕਮ ਕੋਲ ਆਪਣੀ ਫਰਿਆਦ ਲੈ ਕੇ ਗਈ। ਸਹੀ ਹੈ। ਸਿਰਫ ਇੱਕ ਮਾਂ ਦੇ ਨਜ਼ਰੀਏ ਤੋਂ ਦੇਖੋ ਇਹਨੂੰ। ਜੀ ਜੀ। ਕਿਉਂਕਿ ਜਿਹੜੀ ਉਹ 10 ਸਕਿੰਟ ਦੀ ਇਬਾਰਤ ਹੈ ਨਾ, ਉਹ ਤੋਂ ਅਗਲਾ ਪਿਛਲਾ ਸਾਰਾ ਕੁਝ ਛੱਡ ਦੋ। ਉਹ 10 ਮਿੰਟ ਦੀ ਇਬਾਰਤ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਅੰਮ੍ਰਿਤਪਾਲ ਸਿੰਘ ਦੀ ਮਾਤਾ ਹੱਥ ਫੜਦੇ ਨੇ, ਭਗਵੰਤ ਮਾਨ ਆਪਣੀ ਗੱਡੀ ਤੇ ਐਨ ਅੱਗੇ ਝੁਕਦਾ, ਕੰਨ ਨੇੜੇ ਕਰਦਾ, ਉਸ ਸਮੇਂ ਉਹ ਇਹ ਕਹਿੰਦੇ ਨੇ ਕਿ ਤੂੰ ਵੀ ਕਿਸੇ ਮਾਂ ਦਾ ਪੁੱਤ ਆ, ਮੇਰੇ ਪੁੱਤ ਤੇ ਐਨਐਸਏ ਖਤਮ ਹੋ ਗਿਆ ਤਾਂ ਉਹਨੂੰ ਕਿਉਂ ਨਹੀਂ ਪੰਜਾਬ ਲਿਆਉਂਦੇ, ਮੈਂ ਅੰਮ੍ਰਿਤਪਾਲ ਸਿੰਘ ਦੀ ਮਾਂ। ਜੀ ਬਸ ਇੰਨੀ ਗੱਲ ਤੋਂ ਬਾਅਦ ਮੁੱਖ ਮੰਤਰੀ ਹੱਥ ਹੀ ਨਹੀਂ ਛਡਾਉਂਦੇ। ਉਹਨਾਂ ਦੇ ਹੱਥ ਦਾ ਐਕਸ਼ਨ ਦੇਖਿਓ ਜੋ ਬਹੁਤ ਕੁਝ ਆਪਣੀ ਸਿਕਿਉਰਿਟੀ ਨੂੰ ਕਹਿੰਦਾ ਹੈ ਉਸ ਸਮੇਂ। ਜੀ ਜੀ। ਉਹ ਇਹ ਵੀ ਕਹਿੰਦਾ ਕਿ ਇੱਥੇ ਤੱਕ ਪਹੁੰਚ ਕਿਵੇਂ ਗਈ, ਉਹ ਇਹ ਵੀ ਕਹਿੰਦਾ ਕਿ ਲੈ ਜਾਓ ਪਿੱਛੇ, ਉਹ ਹੱਥ ਹੀ ਬਹੁਤ ਕੁਝ ਕਹਿੰਦਾ, ਇਸ਼ਾਰਾ ਹੀ। ਜੀ। ਪਰ ਇਹ ਇੱਕ ਪਹਿਲੂ ਹੈ ਸਿਰਫ ਮਾਂ ਦਾ। ਦੂਸਰਾ ਪਹਿਲੂ, ਉਹ ਬੜੇ ਇੱਕ ਹੌਸਲੇ ਨਾਲ, ਬੜੇ ਇੱਕ ਯੋਜਨਾਬੱਧ ਤਰੀਕੇ ਨਾਲ ਤੱਕ ਪਹੁੰਚਦੇ ਹੈ। ਭਗਵੰਤ ਮਾਨ ਸਾਹਿਬ, ਭਗਵੰਤ ਮਾਨ ਸਾਹਿਬ, ਭਗਵੰਤ ਮਾਨ ਸਾਹਿਬ, ਗੱਡੀ ਤੇ ਹੱਥ ਮਾਰ ਕੇ ਭਗਵੰਤ ਮਾਨ ਸਾਹਿਬ ਮੇਰੀ ਗੱਲ ਸੁਣਿਓ, ਮੇਰੀ ਗੱਲ ਸੁਣਿਓ, ਮੈਂ ਇੱਕ ਗੱਲ ਕਰਨੀ ਹੈ, ਮਾਨ ਸਾਹਿਬ ਮੇਰੀ ਗੱਲ ਸੁਣਿਓ। ਇਸ ਤਰੀਕੇ ਕਰਨ ਨਾਲ 1 2 3 ਚੌਥੀ ਲੇਅਰ ਤੱਕ, 4 ਲੇਅਰ ਤੋੜ ਕੇ, ਜਿਵੇਂ ਰੱਸੀ ਤੋਂ ਥੱਲੇੋਂ ਲੰਘਦੇ ਆਪਾਂ ਉਵੇਂ ਬਾਹਾਂ ਦੇ ਵਿੱਚੋਂ ਦੀ ਲੰਘ ਕੇ ਫਿਰ ਸਿਕਿਉਰਿਟੀ ਵਾਲੇ ਕਹਿੰਦੇ ਇੱਧਰੋਂ ਨਹੀਂ ਇੱਧਰੋਂ, ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਅੱਪੜ ਜਾਂਦੇ ਨੇ। ਤੇ ਇਹ ਜਿੱਦਾਂ ਹੀ ਅੰਮ੍ਰਿਤਪਾਲ ਸਿੰਘ ਦਾ ਨਾਂ ਲੈਂਦੇ ਨੇ ਉਸੇ ਤਰੀਕੇ ਨਾਲ ਇਹ ਵਰਤਾਰਾ ਵਰਤਲ ਜਾਂਦਾ। ਹੁਣ ਇਸ ਨੂੰ ਤੁਸੀਂ ਕੀ ਸਿਕਿਉਰਿਟੀ ਦੀ ਖਾਮੀ ਕਹੋਗੇ? ਜੀ, ਜੇ ਸਰਕਾਰੀ ਤੰਤਰ ਦੇ ਵਜੋਂ ਦੇਖਣਾ ਹੋਵੇ ਤਾਂ ਸਿਕਿਉਰਿਟੀ ਦੀ ਖਾਮੀ ਹੈ ਜੀ। ਪਰ ਜੇ ਇੱਕ ਸਧਾਰਨ ਨਾਗਰਿਕ ਦੇ ਹਵਾਲਾ ਦੇਖਣਾ ਹੋਵੇ ਤਾਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਇੱਕ ਸਧਾਰਨ ਨਾਗਰਿਕ ਨਹੀਂ ਹੈ, ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੀ ਮਾਂ ਹੈ। ਸਹੀ ਹੈ, ਬਿਲਕੁਲ। ਤੇ ਉਸ ਨੂੰ ਵੀ ਜੇ ਮੁੱਖ ਮੰਤਰੀ ਨੂੰ ਸੜਕਾਂ ਤੇ ਰੋਕ ਕੇ ਮਿਲਣਾ ਪੈ ਰਿਹਾ ਤੇ ਤੁਸੀਂ ਕਿਹਦੀ ਗੱਲ ਸੁਣ ਰਹੇ ਹੋ? ਸਹੀ। ਤੁਸੀਂ ਕਰਨੀ ਆਪਨ ਦੀ ਹੈ, ਆਪਣੇ ਆਕਾਮਾਂ ਦੀ ਹੈ, ਤੁਸੀਂ ਕਰਨੀ ਕਿ ਕੇਜਰੀਵਾਲ ਦੇ ਕਹੇ ਤੇ ਜਾਂ ਅਮਿਤ ਸ਼ਾਹ ਦੇ, ਮੋਦੀ ਦੇ ਕਹੇ ਤੇ ਹੈ, ਪਰ ਤੁਸੀਂ ਸੁਣ ਤਾਂ ਸਕਦੇ ਹੋ। ਅਗਲਾ ਲੋਕਾਂ ਦੀਆਂ ਵੋਟਾਂ ਨਾਲ ਜਿੱਤਿਆ ਤੇ ਤੁਸੀਂ ਉਸ ਪਾਰਲੀਮੈਂਟ ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਵੀ ਕਿਸੇ ਸਮੇਂ ਮੈਂਬਰ ਰਹੇ ਹੋ, ਉਸੇ ਅਹਿਮੀਅਤ ਦੇ ਨਾਤੇ ਉਹਨਾਂ ਦੀ ਗੱਲ ਸੁਣ ਲਈ। ਤੁਸੀਂ ਕੱਲ ਵੀ ਜੇ ਥੋੜਾ ਹੱਥ ਫੜ ਕੇ ਕਿਹਾ ਸੀ, ਤੁਸੀਂ ਕਹਿੰਦੇ ਕਿ ਹਾਂ ਮੈਂ ਪਤਾ ਕਰਦਾ ਜੀ, ਮੇਰੀ ਕੋਈ ਦਖਲ ਨਹੀਂ ਹੁੰਦੀ, ਜਿਹਦੇ ਵਿੱਚ ਤੁਸੀਂ ਸਰਕਾਰੀ ਜਵਾਬ ਹੀ ਦਿੰਦੇ। ਸਹੀ ਹੈ ਕਿ ਜੀ ਮੈਂ ਕੁਝ ਨਹੀਂ ਕਰ ਸਕਦਾ ਜੀ, ਮੈਂ ਕਰੂੰਗਾ ਜੀ, ਕੋਈ ਨਾ ਤੁਸੀਂ ਦਫ਼ਤਰ ਆ ਜਾਓ ਜੀ, ਪੁਰਾਣੇ ਅਧਿਕਾਰੀ ਨੂੰ ਮਿਲ ਜਾਓ ਜੀ। ਤੁਸੀਂ ਕੋਈ ਸਰਕਾਰੀ ਬਿਆਨ ਨਹੀਂ ਦਿੰਦੇ, ਤੁਸੀਂ ਜਵਾਬ ਤੋਂ ਵੀ ਭੱਜ ਗਏ। ਤੁਸੀਂ ਜੀ ਜੀ, ਮੁੱਖ ਮੰਤਰੀ ਕੋਲ ਜਵਾਬ ਨਹੀਂ ਕੋਈ। ਸਹੀ ਹੈ। ਸੋ ਇਸ ਲਈ ਇਹਨੂੰ ਜੇ ਸਰਕਾਰੀ ਨਜ਼ਰ ਤੋਂ ਦੇਖੋਗੇ ਤਾਂ ਸਿਕਿਉਰਿਟੀ ਦਾ ਇੱਕ ਉਹ ਹੈ ਜੀ ਕਿ ਕਿਵੇਂ ਆ ਗਈ, ਕਿਉਂਕਿ ਇਹ ਇਸ ਧਿਰ ਦੇ ਨੇੜੇ ਨਹੀਂ ਜਾਣਾ ਚਾਹੁੰਦੇ। ਤੇ ਜੇ ਇਥੋਂ ਅਗਲੀ ਇੱਕ ਪਹਿਲੂ ਦੇਖੋਗੇ ਜੀ ਤਾਂ ਇਹ ਜਦੋਂ ਵੀ ਮੁੱਖ ਮੰਤਰੀ ਸਾਹਿਬ ਕਿਤੇ ਜਾਂਦੇ ਨੇ ਤਾਂ ਉਹਨਾਂ ਦਾ ਆਪਣਾ ਅਮਲਾ ਫਾਲਾ, ਜਿਹੜੀ ਆਪਣੀ ਸਿਕਿਉਰਿਟੀ ਹੈ, ਉਹਨਾਂ ਨੂੰ ਆਪਣੀ ਸੂਬੇ ਵਾਲੀ ਵੀ, ਸੈਂਟਰ ਵਾਲੀ ਵੀ, ਉਹ ਸਾਰੀਆਂ ਦੀ ਡੇਅਰ ਬਣੀ ਹੁੰਦੀ ਹੈ।
ਉਹ ਤੋਂ ਬਿਨਾਂ ਲੋਕਲ ਪੁਲਿਸ, ਲੋਕਲ ਅਧਿਕਾਰੀ, ਲੋਕਲ ਨੁਮਾਇੰਦੇ, ਲੋਕਲ ਵਿਭਾਗ, ਸਾਰੇ ਨੁਮਾਇੰਦੇ ਉੱਥੇ ਹਾਜ਼ਰ ਹੁੰਦੇ ਨੇ। ਅੰਮ੍ਰਿਤਪਾਲ ਸਿੰਘ ਦੀ ਮਾਤਾ ਕੋਈ ਅਣਪਛਾਣੀ ਮਹਿਲਾ ਨਹੀਂ ਹੈ। ਜੀ ਜੀ, ਜਿਹੜੀ ਪਛਾਣੀ ਨਾ ਉਹ ਪਛਾਣਤ ਮਹਿਲਾ। ਕਿ ਲੋਕਲ ਅਧਿਕਾਰੀ ਵਿਭਾਗ ਦੇ ਨੁਮਾਇੰਦਿਆਂ ਨੂੰ, ਉੱਥੋਂ ਦੇ ਥਾਣੇਦਾਰ, SSP ਤੱਕ ਨੂੰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਖੜੇ ਨੇ ਜਾਂ ਉਹ ਆਏ ਨੇ ਜੀ। ਕਿ ਇਹ ਨਹੀਂਗਾ ਕਿ ਜਿਵੇਂ ਉੱਥੇ ਪੱਛਮੀ ਬੰਗਾਲ 'ਚ ਕਿਹਾ ਜਾਂਦਾ ਕਿ ਪੁਲਿਸ ਪਹਿਲਾਂ ਹੀ ਮਮਤਾ ਤੋਂ ਪਹਿਲਾਂ ਹੀ BJP ਨਾਲ ਹੋ ਗਈ ਸੀ। ਕਿ ਇਹ ਤਾਂ ਨਹੀਂ ਸਿਕਿਉਰਿਟੀ ਕਹਿੰਦੇ ਕਿ ਜਾਣ ਦੋ, ਕਦੀ ਰੀਲ ਬਣੂਗੀ, ਕੋਈ ਨਾ ਲੰਗਰ ਲਓ, ਦੇਖੋ ਸਵਾਦ। ਕਿ ਇਹ ਜਿਹੜਾ ਅਮਿਤ ਸ਼ਾਹ ਦੇ ਕਹੇ ਤੇ NSA ਲੱਗਦਾ ਹੈ, ਜਿਹੜੇ ਅਮਿਤ ਸ਼ਾਹ ਦੇ ਕਹੇ ਤੇ NSA ਹਟਦਾ ਹੈ, ਔਰ ਇੱਧਰ ਵਕੀਲਾਂ ਤੋਂ ਲੈ ਕੇ ਅੰਮ੍ਰਿਤਪਾਲ ਦੀ ਧਿਰ ਨੂੰ ਲੱਗਦਾ ਕਿ ਅਸੀਂ ਲੜਾਈ ਲੜ ਰਹੇ ਹਾਂ ਅੰਮ੍ਰਿਤਪਾਲ ਨੂੰ ਪੰਜਾਬ ਲਿਆਉਣ ਦੀ, ਤੇ ਪਰ ਉਹ ਫੈਸਲਾ ਅਮਿਤ ਸ਼ਾਹ ਨੇ ਜਿੱਦਣ ਚਾਹਣਾ ਉਦੋਂ ਅੰਮ੍ਰਿਤਪਾਲ ਪੰਜਾਬ ਵੀ ਆ ਜਾਊਗਾ। ਕਿ ਉਹਨਾਂ ਨੇ ਤਾਂ ਨਹੀਂ ਤੈਅ ਕੀਤਾ ਕਿ ਆਉਣ ਦੀ ਇੱਛਾ ਮਾਤਾ ਦੀ ਆਪਣੀ ਹੋਣੀ, ਪਰ ਉੱਥੇ ਤੱਕ ਜਾਣ ਦੇਣਾ। ਕਿ ਇਹ ਕਿਤੇ ਇਹ ਤਾਂ ਨਹੀਂ ਸੀਗਾ ਕਿ ਅਫਸਰ ਅਧਿਕਾਰੀ ਨੂੰ ਕਿ ਕੋਈ ਨਾ ਲੰਘ ਜਾਣ ਦਿਓ, ਅੱਜ ਇਹ ਵੀ ਰੀਲ ਬਣ ਜਾਣ ਦਿਓ ਮੁੱਖ ਮੰਤਰੀ ਦਾ, ਵੀ ਆਪਾਂ ਦੇਖੀਏ ਕੀ ਹੈ। ਸਹੀ ਹੈ। ਸੋ ਇਹਨੂੰ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ। ਪਰ ਉਸ ਹਿੰਮਤ ਦੀ ਦਾਦ ਹੈ ਕਿ ਉਹ ਆਏ ਵੀ, ਆਪਣੀ ਬੜੀ ਨੀਤੀ ਤਹਿਤ ਆਪਣੀ ਗੱਲ ਵੀ ਕਹੀ, ਤੇ ਜਿੱਦਾਂ ਹੀ ਮੁੱਖ ਮੰਤਰੀ ਨੇ ਹੱਥ ਚੜਾਇਆ, ਪੁਲਿਸ ਉਹਨਾਂ ਨੂੰ ਧੂ ਕੇ ਪਿੱਛੇ ਲਿਜਾ ਰਹੀ ਸੀ, ਫਿਰ ਉਹਨਾਂ ਨੇ ਉਹ ਨਾਅਰੇਬਾਜ਼ੀ ਵੀ ਕੀਤੀ। ਭਗਵੰਤ ਮਾਨ ਬੇਸ਼ੱਕ ਉਹਨਾਂ ਦੇ ਸਾਥੀ ਬਹੁਤ ਪਿੱਛੇ ਖੜੇ ਸੀ, ਫਿਰ ਕਾਫਲਾ ਅੱਗੇ ਨੂੰ ਤੁਰਿਆ ਤੇ ਉਹਨਾਂ ਨੂੰ ਪਿਛਾਂਹ ਨੂੰ ਤੱਕਿਆ, ਤੇ ਜਦੋਂ ਤੱਕ ਉਹ ਆਪਣਿਆਂ ਦੇ ਨੇੜੇ ਆਏ ਤਦ ਤੱਕ ਫਿਰ ਉਸੇ ਰੀਲ ਦੇ ਵਿੱਚ, ਉਸੇ ਵੀਡੀਓ ਦੇ ਵਿੱਚ ਮੁਰਦਾਬਾਦ ਦੇ ਨਾਅਰੇ ਵੀ ਸੁਣਨ ਨੂੰ ਮਿਲ ਗਏ। ਭਗਵੰਤ ਮਾਨ ਮੁਰਦਾਬਾਦ ਸਾਹਿਬ ਤੋਂ ਮੁਰਦਾਬਾਦ ਹੁੰਦੇ ਦੇਰ ਨਹੀਂ ਲੱਗਦੀ, ਇਸ ਲਈ ਇਹ ਸਮਝਣਾ ਚਾਹੀਦਾ ਮੁੱਖ ਮੰਤਰੀ ਨੂੰ। ਜੀ ਬਿਲਕੁਲ। ਨਾਲੇ ਲੀਡਰ ਇਕੱਲਾ ਇਹ ਨਹੀਂ ਹੁੰਦਾ ਸ਼ਰਮਾ ਜੀ ਵੀ ਤੁਸੀਂ ਕਿੰਨੇ ਸੁਰੱਖਿਆ ਅਮਲੇ ਦੇ ਵਿੱਚ ਖੜ ਕੇ ਗੱਲ ਕਰ ਰਹੇ ਹੋ, ਜਾਂ ਮਾਈਕ ਸਿਰਫ ਤੁਹਾਡੇ ਕੋਲ ਹੀ, ਜਿਵੇਂ ਵਿਧਾਨ ਸਭਾ 'ਚ ਚੱਲਦਾ ਕੰਮ, ਕੈਮਰੇ ਸਿਰਫ ਤੁਹਾਡੇ ਤੇ ਨੇ। ਤੁਸੀਂ ਕੁਝ ਅਚਾਨਕ ਬਣੀਆਂ ਸਥਿਤੀਆਂ ਤੇ ਤੁਹਾਡਾ ਵਿਅਕਤੀਤਵ ਕਿਸ ਤਰ੍ਹਾਂ ਦਾ, ਜਿਵੇਂ ਤੁਸੀਂ ਕਿਹਾ ਹੀ ਵੀ ਉਹ ਵੀ ਕਰ ਸਕਦੇ ਸੀ, ਇਹ ਵੀ ਕਰ ਸਕਦੇ ਸੀ। ਇਹਦੇ ਵਿੱਚ ਨਾ ਪ੍ਰਵੀਨ ਜੀ ਇੱਕ ਹੋਰ ਵੀ ਹੈ ਜੀ, ਕਿ ਜਦੋਂ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਰੀ ਤਾਂ ਉਹ ਪੜਾਅ ਦਰ ਪੜਾਅ ਕਿਤੇ ਹਰ ਥਾਂ MLA ਤਾਂ ਹੈਗੇ ਆ ਨਾ, ਚੇਅਰਮੈਨ ਤਾਂ ਹੈਗੇ ਆ ਨਾ, ਉਹ ਫਿਰ 150 ਬੰਦਾ ਲੈ ਕੇ ਸੜਕ ਤੇ ਆ ਜਾਂਦੇ ਆ ਕਿ ਲਓ ਜੀ ਸ਼ਾਲ ਪਾਉਣਾ, ਸਰੋਪਾ ਪਾਉਣਾ, ਹਾਰ ਪਾਉਣੇ, ਫੁੱਲ ਸਿੱਟਣੇ ਆ। ਫਿਰ ਉੱਥੇ ਕੁਝ ਬਜ਼ੁਰਗ ਮਾਤਾਵਾਂ, ਬਜ਼ੁਰਗ ਬੰਦੇ ਅਗਾਂਹ ਹੋਣਾ ਚਾਹੁੰਦੇ, ਸਿਕਿਉਰਿਟੀ ਰੋਕਦੀ ਆ। ਫਿਰ ਮੁੱਖ ਮੰਤਰੀ ਸਾਹਿਬ ਆਪੇ ਕਹਿੰਦੇ ਨਾ ਰੁਕੋ ਨਾ, ਆਉਣ ਦੋ, ਸਿਰੇ ਪਲੋਸਣਾ, ਆਸ਼ੀਰਵਾਦ ਦੇਣਾ, ਥਾਪੜਾ ਹੀ ਦੇਣਾ, ਆ ਜਾਣ ਦੋ, ਆ ਜਾਣ ਦੋ। ਹੋ ਸਕਦਾ ਕਿ ਅੰਮ੍ਰਿਤਸਰ ਤੱਕ ਜਾਂਦੇ ਜਾਂਦੇ ਸਿਕਿਉਰਿਟੀ ਨੂੰ ਢਿੱਲੀ ਪੈ ਗਈ, ਛੱਡੋ ਯਾਰ, ਮੁੱਖ ਮੰਤਰੀ ਨੇ ਫਿਰ ਸਾਨੂੰ ਗਾਲਾਂ ਕੱਢਣੀਆਂ ਹੁੰਦੀਆਂ, ਕਿਉਂ ਆਉਣ ਦੋ। ਹਾਂਜੀ ਹਾਂਜੀ, ਬਿਲਕੁਲ। ਸੋ ਇਸ ਲਈ ਕੁਝ ਵੀ ਸੰਭਵ ਹੈ, ਪਰ ਮੁੱਖ ਮੰਤਰੀ ਕੋਲ ਜਵਾਬ ਤਾਂ ਹੋਵੇ ਲੋਕਾਂ ਦੇ ਸਵਾਲਾਂ ਦਾ। ਸਹੀ ਹੈ, ਬਿਲਕੁਲ ਬਿਲਕੁਲ। ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਤੁਸੀਂ ਬੰਗਾਲ ਦੇ ਚਰਚਾ ਕੀਤੀ ਸੀ ਵੀ ਪੁਲਿਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਜਾਂ ਪੁਲਿਸ ਵੀ ਭਾਜਪਾ ਦੇ ਨਾਲ ਹੋ ਗਈ ਸੀਗੀ। ਸਿਆਸੀ ਹਿੰਸਾ ਜਿਹੜੀ ਉੱਥੇ ਹੋ ਰਹੀ ਹੈ ਜੀ, ਉਹ ਰੁਕ ਨਹੀਂ ਰਹੀ। 2 ਬਹੁਤ ਵੱਡੇ ਕਤਲ ਹੋ ਗਿਆ, ਇੱਕ ਸ਼ਾਇਦ ਵਿਧਾਇਕ ਦਾ ਤੇ ਇੱਕ ਜਿਹੜੇ ਸੰਭਾਵੀ ਮੁੱਖ ਮੰਤਰੀ ਨੇ ਉਹਨਾਂ ਦੇ ਸਹਿਯੋਗੀ ਦਾ, PA ਦਾ। ਦੇਖੋ 4 ਤੋਂ ਵੱਧ ਕਤਲ ਦੀਆਂ ਘਟਨਾਵਾਂ ਨਤੀਜਿਆਂ ਤੋਂ ਦੂਜੇ ਦਿਨ ਆ ਗਿਆ ਸੀਗੀਆਂ। BJP ਕਹਿੰਦੀ 2 ਵਰਕਰ ਸਾਡੇ ਮਾਰਤੇ, TMC ਕਹਿੰਦੀ 2 ਵਰਕਰ ਸਾਡੇ ਮਾਰਤੇ। ਤੇ ਅਜੇ ਉੱਥੇ ਮਤਲਬ ਕਿ ਇੱਕ ਤਰ੍ਹਾਂ ਨਾਲ ਚੋਣ ਕਮਿਸ਼ਨ ਦਾ ਕੰਟਰੋਲ ਹੈ। 9 ਤਰੀਕ ਨੂੰ ਸ਼ਾਇਦ ਸਹੁੰ ਚੁਕਾਉਣਗੇ ਨਵੇਂ CM ਨੂੰ ਜੀ। ਤੇ ਕਿਉਂਕਿ ਮਮਤਾ ਬੈਨਰਜੀ ਕਹਿੰਦੀ ਮੈਂ ਅਸਤੀਫਾ ਨਹੀਂ ਦੇਣਾ, ਪਰ ਟਰਨਓਵਰ ਖਤਮ ਹੋਈ ਤੇ ਉੱਥੋਂ ਰੱਦ ਕਰ ਦਿੱਤੀ ਗਈ ਉਹ ਸਰਕਾਰ, ਤਾਂ ਹੁਣ ਖਾਰਜ ਕਰ ਦਿੱਤੀ ਗਈ ਹੈ। ਆ ਗਿਆ ਰਾਜਪਾਲ ਸਾਹਿਬ ਦਾ ਆਰਡਰ, ਹੈ ਨਾ। ਤੇ ਇਸ ਲਈ ਲੈ ਰਹੇ ਕਿ ਉੱਥੇ ਰਾਜਪਾਲ ਦਾ ਜਾਂ ਸਿੱਧੇ ਰੂਪ ਚ ਚੋਣ ਕਮਿਸ਼ਨ ਦਾ ਕੰਟਰੋਲ ਹੈ। ਉਸ ਸਥਿਤੀ ਦੇ ਵਿੱਚ ਜਿਹੋ ਜਿਹੀ ਹਿੰਸਾ ਹੋ ਰਹੀ ਹੈ ਕਿ ਦਫ਼ਤਰ ਭੰਨ ਦੋ TMC ਦੇ, ਉਹਨਾਂ ਦੇ ਸਮਰਥਕਾਂ ਦੇ ਘਰ ਤੋੜ ਦੋ, ਦੁਕਾਨਾਂ ਤੋੜ ਦੋ, ਮੁਸਲਮਾਨਾਂ ਤੇ ਹਮਲੇ ਕਰ ਦੋ, ਉਹਨਾਂ ਦੇ ਲੀਡਰਾਂ ਨੂੰ ਚੜਾਉਣ ਲੱਗ ਜਾਓ, ਚਾਹੇ ਉਹ ਹਿੰਦੂ ਨੇ ਚਾਹੇ ਉਹ ਮੁਸਲਮਾਨ ਨੇ, ਹੈ ਨਾ। ਜਿਹੜੇ ਇਹ ਵਰਤਾਰਾ, ਇਹ ਸੰਕੇਤ ਕਰਦਾ ਕਿ ਅਗਲੇ 5 ਸਾਲ ਪੱਛਮੀ ਬੰਗਾਲ ਦੇ ਵਿੱਚ ਠੀਕ ਨਹੀਂ ਲੰਘਣ ਵਾਲੇ। ਸਹੀ ਹੈ ਜੀ, ਬਿਲਕੁਲ। ਸੁਵੇਂਦੂ ਅਧਿਕਾਰੀ CM ਬਣਨ ਦੇ ਦਾਅਵੇਦਾਰ ਨੇ BJP ਵੱਲੋਂ, ਉਹ ਜਿਹੜੇ ਨੱਕ ਦਾ ਵਾਲ ਸੀ ਕਿਸੇ ਸਮੇਂ ਮਮਤਾ ਬੈਨਰਜੀ ਦੇ, ਹੈ ਨਾ। ਤੇ ਉਹ ਪਾਲਾ ਬਦਲਿਆ, ਪਿਛਲੀ ਵਾਰ ਉਧਰੋਂ ਲੜੇ, ਪਿਛਲੀ ਵਾਰ ਹਾਰ ਗਏ, ਮਮਤਾ ਜਿੱਤ ਗਈ, ਇਸ ਵਾਰ ਉਹ ਜਿੱਤ ਗਏ। ਤੇ ਜਿੱਤਦੇ ਕਿਹਾ ਕੀ ਆ ਕਿ ਮੇਰੇ ਹਲਕੇ ਦੇ ਵਿੱਚ ਮੈਨੂੰ ਹਿੰਦੂਆਂ ਨੇ ਵੋਟ ਪਾਈ ਆ, ਮੈਂ ਮੁਸਲਮਾਨਾਂ ਲਈ ਕੰਮ ਨਹੀਂ ਕਰੂੰਗਾ ਜੀ। ਸਹੀ। ਇਹ ਚੁਣੇ ਨੁਮਾਇੰਦੇ ਦੀ ਭਾਸ਼ਾ ਹੁੰਦੀ ਹੈ, ਲੋਕਤੰਤਰਕ ਤਰੀਕੇ 'ਚ ਭਾਸ਼ਾ ਹੁੰਦੀ ਹੈ। ਫਿਰ ਇੱਥੋਂ ਹਿਸਾਬ ਲਾ ਲਓ ਕਿ ਇਹ ਵਰਗ ਵੰਡਣੀ ਤਾਂ ਹੋਰ ਕੀ ਹੈ ਜੀ। ਇਸੇ ਦਾ ਫਿਕਰ ਤਾਂ ਪੰਜਾਬ 'ਚ ਸਾਨੂੰ ਕਰਨ ਦੀ ਲੋੜ ਹੈ ਕਿ ਜਿਹੜੇ ਉਹਨਾਂ ਦੇ ਝੋਲੀ ਚੱਕ ਬਣਨ ਨੂੰ ਫਿਰਦੇ ਨੇ, ਹੈ ਨਾ, ਕੱਲ ਨੂੰ ਹਿਸਾਬ ਲਾ ਲਓ ਕਿ ਉਹ ਕੀ ਕਰਨਗੇ, ਹੈ ਨਾ। ਇੱਕ ਪਾਸੇ 30 ਕਰੋੜ ਦੇ ਕਰੀਬ ਜਨਤਾ ਹੈ ਮੁਸਲਿਮ ਭਾਈਚਾਰਾ ਭਾਰਤ ਦੇ ਵਿੱਚ, ਤੇ ਉਹਨਾਂ ਦੀ ਜੇ ਉਹ ਖੈਰ ਖਵਾ ਨਹੀਂ ਲੈਂਦੇ ਤਾਂ ਸਿੱਖ ਭਾਈਚਾਰਾ ਘੱਟ ਗਿਣਤੀ ਦੇ ਹਿਸਾਬ ਨਾਲ ਤਾਂ 3 ਕਰੋੜ ਹੈ ਜੀ। ਸਹੀ ਹੈ।
ਤੇ ਪੰਜਾਬ ਦੇ ਵਿੱਚ ਤਾਂ ਅਸੀਂ ਉਹ ਗਿਣਤੀ ਦੇ ਹਿਸਾਬ ਨਾਲ ਜੇ ਕੁੱਲ ਜਨਸੰਖਿਆ ਦੇ ਹਿਸਾਬ ਨਾਲ ਦੇਖੀਏ ਤਾਂ ਫਿਰ ਹੋਰ ਘਟ ਜਾਣਾ ਉਹ। ਤੇ ਫਿਰ ਇੱਥੇ ਜੇ ਕੱਲ ਨੂੰ ਕਰਨ ਤੇ ਆਉਣ ਕੀ ਕਰਨਗੇ ਉਹ? ਕੀ ਕਰਨਗੇ? ਸਹੀ ਗੱਲ ਹੈ। ਠੀਕ ਹੈ, ਉਹ ਇੱਕ ਦੁਨੀਆ ਭਰ 'ਚ ਦੱਸਣ ਲਈ ਇਹ ਕੋਸ਼ਿਸ਼ ਕਰਦੇ ਨੇ ਕਿ ਦੇਖੋ ਜੀ ਸਿੱਖ ਭਾਈਚਾਰਾ ਸਾਡੇ ਚੋਂ ਹੀ ਆ ਜਾਂ ਸਾਡੇ ਨਾਲ ਹੈ, ਉਹ ਇਹੋ ਜਿਹਾ ਨੈਰੇਟਿਵ ਸਿਰਜਦੇ ਨੇ, ਇਹਦੇ ਨਾਲ ਕਈ ਤਰ੍ਹਾਂ ਦਾ ਟਕਰਾਅ ਵੀ ਪੈਦਾ ਹੁੰਦਾ। ਪਰ ਬੀਜੇਪੀ ਬਾਰੇ ਤਾਂ ਕਿਹਾ ਜਾਂਦਾ ਨਾ ਕਿ ਤੱਥੇ ਤਵੇ ਤੇ ਬਹਿ ਜਾਵੇ ਤਾਂ ਵੀ ਯਕੀਨ ਨਾ ਕਰਿਓ ਜੀ। ਸਹੀ ਹੈ। ਤੇ ਉਹ ਤਾਂ ਜਿਹੜੀਆਂ ਪਾਰਟੀਆਂ ਨਾਲ ਗਏ ਉਹਨਾਂ ਨੂੰ ਖਾ ਗਏ, ਜਿਹੜੇ ਸੂਬਿਆਂ 'ਚ ਜਿਹਨਾਂ ਦੀ ਉਂਗਲ ਫੜ ਕੇ ਗਏ ਉਹਨਾਂ ਨੂੰ ਖਾ ਗਏ, ਹੈ ਨਾ। ਤੇ ਹਾਲਤ ਇਹ ਹੈ ਕਿ ਉਹ ਤਾਂ ਵੀ ਉਹਨਾਂ ਦੇ ਮਗਰੋਂ ਹਿਟਲਰ ਵਾਲੀ ਕਹਾਣੀ ਆ ਨਾ ਕਿ ਨਾਲੇ ਮੁਰਗੇ ਦੇ ਖੰਭ ਛਿੱਲਤੇ ਦੇ ਨਾਲ ਦਾਣਾ ਪਾਇਆ ਫਿਰ ਮਗਰ ਆ ਸਾਰੇ ਹੈ ਨਾ ਅਕਾਲੀ ਦਲ ਬਾਦਲ ਦੇ ਖੰਭ ਖਿਲਾਫਤੇ ਉਹਨਾਂ ਨੇ ਤੇ ਅਜੇ ਵੀ ਮਗਰ ਮਤਲਬ ਕਿ ਦਾਣਾ ਚੁੱਕਣ ਨੂੰ ਫਿਰਦੇ ਨੇ। ਸੋ ਸਥਿਤੀ ਤਾਂ ਇਹ ਆ ਜੀ। ਸੋ ਇਸ ਲਈ ਇਹ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ ਵੀ, ਪੰਜਾਬ ਦੀਆਂ ਸਮਰਥਕ ਧਿਰਾਂ ਨੂੰ ਵੀ ਤੇ ਉਹਨਾਂ ਵਾਲਿਆਂ ਨੂੰ ਵੀ ਸੋਚ ਸਮਝ ਕੇ ਚੱਲਣਾ ਚਾਹੀਦਾ। ਬੰਗਾਲ ਸਾਡੇ ਮੂਹਰੇ ਵੱਡੀ ਉਦਾਹਰਨ ਬਣ ਕੇ ਖੜੀ ਆ ਜੀ। ਸਹੀ ਹੈ, ਬਿਲਕੁਲ। ਜਿਹੜੀ ਭਾਈਚਾਰਕ ਸਾਂਝ ਕਦੇ ਪੰਜਾਬ 'ਚ ਟੁੱਟੀ ਨਹੀਂ ਕਿ ਉਹਨੂੰ ਹੁਣੇ ਖਤਰਾ ਪੈਦਾ ਹੋਣ ਲੱਗ ਪਿਆ। ਸਹੀ ਹੈ। ਸਵਾਲ ਇਹ ਹੈ, ਕੱਲ ਲੁਧਿਆਣਾ 'ਚ ਸ਼ਾਇਦ ਇੱਕ ਵੱਡਾ ਮਾਰਚ ਕੀਤਾ ਸਨਾਤਨ ਸਭਾਵਾਂ ਨੇ ਜੀ। ਉਹ ਕਹਿੰਦੇ ਵੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਜਵਾਬ ਦਿਓ ਕਿ ਸਾਡੇ ਧਰਮ ਦੀ ਰੱਖਿਆ ਕਰਨੀ ਤੁਹਾਡੀ ਜ਼ਿੰਮੇਵਾਰੀ ਨਹੀਂ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਸਾਰੇ ਇੱਕ ਪਾਸੇ ਚਲੇ ਜਾਈਏ। ਹੋਰ ਇਹ ਸਵਾਲ ਕੀਤਾ ਮੁੱਖ ਮੰਤਰੀ ਨੇ। ਇਹਦਾ ਮਤਲਬ ਤੁਸੀਂ ਸਾਰਾ ਕੁਝ ਢੱਕ ਕੇ ਉਧਰ ਨੂੰ ਭੇਜ ਰਹੇ ਹੋ, ਆਪ ਹੀ ਭੇਜ ਰਹੇ। ਸਹੀ ਹੈ। ਇਹ ਮਾਹੌਲ ਕੌਣ ਬਣਾ ਕੇ ਦੇ ਰਿਹਾ ਇਹਦੇ ਨਾਲ? ਸੋ ਇਸ ਲਈ ਇਹ ਸਾਰੀ ਸਥਿਤੀ ਦੇ ਵਿੱਚ ਉੱਥੇ ਵੱਡਾ ਸਵਾਲ ਪੈਦਾ ਹੋ ਗਿਆ ਕਿ ਵੀ ਜਿਹੜਾ ਮੁੱਖ ਮੰਤਰੀ ਬਣਨ ਦਾ ਦਾਅਵੇਦਾਰ ਹੈ, ਜੇ ਉਹਦਾ ਪੀਏ ਸੁਰੱਖਿਅਤ ਨਹੀਂ ਤੇ ਹੁਣ ਉਹਦਾ ਦੋਸ਼ ਸਿੱਧਾ ਟੀਐਮਸੀ ਤੇ ਲੱਗ ਰਿਹਾ। ਤੇ ਹੁਣ ਸਵਾਲ ਇਹ ਹੈ ਕਿ ਫਿਰ ਚੋਣ ਕਮਿਸ਼ਨ ਤੇ ਪੁਲਿਸ ਤੰਤਰ ਸਾਰਾ ਕੁਝ ਜੇ ਤੁਹਾਡੇ ਕੰਟਰੋਲ 'ਚ ਅਜੇ ਵੀ ਇਹ ਘਟਨਾਵਾਂ ਵਾਪਰ ਰਹੀਆਂ ਤੇ ਫਿਰ ਜ਼ਿੰਮੇਵਾਰ ਕੌਣ ਜੀ? ਸਹੀ। ਤੇ ਉਹ 40-42 ਸਾਲ ਦਾ ਬੰਦਾ ਜਿਹੜਾ ਟੀਐਮਸੀ ਤੋਂ ਇਹਦੇ ਨਾਲ ਸੀ, ਚੰਦਰਨਾਥ, ਹੈ ਨਾ, ਉਹ ਇਕੱਲਾ ਰਹਿੰਦਾ ਸੀ, ਕਲਕੱਤਾ ਤੋਂ ਰਾਤ ਨੂੰ ਨਿਕਲਿਆ, ਉਹਦੀ ਗੱਡੀ ਦੇ ਮੂਹਰੇ ਗੱਡੀ ਲਾਈ, ਮੋਟਰਸਾਈਕਲਾਂ ਦੇ ਨਾਲ ਸੀ, 6-7 ਰਾਉਂਡ ਫਾਇਰ ਕੀਤੇ, 2 ਦੀ ਛਾਤੀ 'ਚ ਵੱਜੇ, ਇੱਕ ਉਹਦੇ ਢਿੱਡ 'ਚ ਵੱਜਿਆ, ਉਹਦੀ ਮੌਤ ਹੋ ਗਈ। ਸੋ ਇਸ ਤੋਂ ਬਾਅਦ ਦੁਕਾਨਾਂ ਸਾੜ ਦੋ ਜੀ, ਘਰ ਭੰਨ ਦੋ ਜੀ, ਤੋੜ ਦੋ ਜੀ, ਉਹ ਸਾਰਾ ਕੁਝ ਜਾਰੀ ਹੈ। ਸੋ ਅਜੇ ਤਾਂ 5-4 ਦਿਨ ਹੋਏ ਨੇ, 5 ਸਾਲ ਲੰਘਣੇ ਆ ਜੀ। ਸਹੀ ਹੈ। ਤੇ ਜਾਂਦੇ ਗੱਲ ਕਰੀਏ ਆਪਰੇਸ਼ਨ ਸੰਧੂਰ ਦੀ। ਸ਼ਰਮਾ ਜੀ ਕਹਿੰਦੇ ਆਪਰੇਸ਼ਨ ਸੰਧੂਰ ਜਾਰੀ ਹੈ ਜੀ ਅਜੇ ਵੀ। ਬਿਲਕੁਲ ਜੀ, ਆਪਰੇਸ਼ਨ ਸੰਧੂਰ ਦੀ ਸਾਲਗਿਰਾ ਮਨਾਈ ਜਾ ਰਹੀ ਹੈ ਤੇ ਪੰਜਾਬ ਦਾ ਤਾਂ ਫਿਕਰ ਖੜਾ ਹੈ ਕਿ ਜਿਸ ਤਰ੍ਹਾਂ ਦੀਆਂ ਸਾਨੂੰ ਈਮੇਲ ਰਾਹੀਂ ਧਮਕੀਆਂ ਆਉਂਦੀਆਂ ਜਾਂ ਘਟਨਾਵਾਂ ਵਾਪਰ ਰਹੀਆਂ, ਉਸ ਦੀ ਚਿੰਤਾ ਖੜੀ ਆ। ਅਸੀਂ ਵੈਸੇ ਵੀ ਸਰਹੱਦੀ ਸੂਬਾ ਹੈ, ਸਾਡੇ ਤਾਂ ਹਥਿਆਰ, ਨਸ਼ਾ, ਡਰੱਗ, ਜੇ ਉਹ ਹਮੇਸ਼ਾ ਸਵਾਲ ਬਣੇ ਰਹਿੰਦੇ ਨੇ, ਹੈ ਨਾ। ਤੇ ਮਤਲਬ ਕਿ ਮਸਲਾ ਫਸਦਾ ਉਹ ਆ, ਇੱਕ ਮੁੰਡਾ ਚੱਕ ਲਿਆ ਜੀ ਪੁਲਿਸ ਨੇ ਕਿ ਜੀ ਇਹਦੀ ਜੇਬ 'ਚੋਂ ਗੋਲੀਆਂ ਮਿਲੀਆਂ ਤੇ ਜੀ ਇਸ ਲਈ ਮਤਲਬ ਉਹ ਗੋਲੀਆਂ ਜਿਹੜੀਆਂ ਮੈਡੀਕਲ ਸਟੋਰ ਵਾਲੇ ਆਪ ਵੇਚਦੇ ਆ ਜੀ। ਸਟੋਰ ਵਾਲਾ ਵੀ ਫੜ ਹੁੰਦਾ ਕਦੇ ਜਾ ਕੇ ਕਹੇਗਾ ਤੂੰ ਕਿਉਂ ਵੇਚਦਾ, ਹੈ ਨਾ। ਉਹ ਖਰੀਦਣ ਵਾਲਾ ਫਸ ਗਿਆ ਤੇ ਉਹਦੀ ਮਾਂ ਨੂੰ ਟਾਵਰ ਤੇ ਚੜ੍ਹਨਾ ਪੈ ਗਿਆ ਆਪਣੇ ਮੁੰਡੇ ਕਰਕੇ। ਸਹੀ ਹੈ। ਕਿ ਵੀ ਇਹਨੂੰ ਤੁਸੀਂ ਤਸਕਰ ਕਿਵੇਂ ਕਹਿ ਸਕਦੇ ਹੋ, ਇਹ ਤਾਂ ਪੀੜਤ ਹੈ। ਤੇ ਪਰ ਜੇ ਸਰਹੱਦ ਪਾਰ ਤੋਂ ਆਉਂਦੀਆਂ, ਕਦੇ ਕੇਂਦਰ ਨੂੰ ਕਟਹਿਰੇ 'ਚ ਖੜਾ ਕੀਤਾ, ਕਦੇ ਸੁਰੱਖਿਆ ਦਸਤਿਆਂ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਕਿਵੇਂ ਲੰਘ ਕੇ ਆ ਰਿਹਾ ਸਮਾਨ, ਕਦੇ ਵੀ ਨਹੀਂ। ਤੇ ਜੇ ਸ਼ਹਿਰਾਂ 'ਚ ਵਿਕਦਾ ਤਾਂ ਥਾਣਿਆਂ ਨੂੰ ਕਦੇ ਤੈਅ ਕੀਤਾ ਕਿ ਤੁਹਾਡੀ ਹੱਦ 'ਚ ਕਿਵੇਂ ਵਿਕ ਰਿਹਾ, ਉਹਨਾਂ ਨੂੰ ਤਸਕਰਾਂ ਦੇ ਕੇਸ ਪਾ ਕੇ ਕਰ ਦਿਓ ਨਾ ਅੰਦਰ। ਸਹੀ ਹੈ। ਕਿ ਤੁਹਾਡੀ ਸ਼ਹਿਰ ਤੋਂ ਬਿਨਾਂ ਉਸ ਹਲਕੇ ਦੇ ਐਮਐਲਏ ਐਮਪੀ ਨੂੰ ਪਾ ਲਓ ਨਾ ਕਦੇ ਸੰਗਲ, ਮਤਲਬ ਕਿ ਆ ਜਾ ਵੀ ਤੈਨੂੰ ਪਾਈਏ ਗ੍ਰਿਫਤਾਰੀ 'ਚ, ਕਿਉਂ ਨਹੀਂ ਹਿੰਮਤ ਪੈਂਦੀ? ਇਹ ਗੱਠਜੋੜ ਤੋਂ ਬਿਨਾਂ ਵਿਕੇ ਨਹੀਂ ਸਕਦਾ, ਨਾ ਪੱਤਾ ਵਿਕੇ ਨਾ ਚਿੱਟਾ ਵਿਕੇ। ਸਹੀ ਹੈ। ਇਹ ਸਾਰਾ ਸਰਕਾਰੀ ਵਿਭਾਗ ਤੋਂ ਲੈ ਕੇ ਰਾਜਨੀਤਿਕ ਸ਼ਹਿਰ ਤੱਕ ਮਿਲ ਕੇ, ਪੁਲਿਸ ਤੰਤਰ ਤੱਕ ਮਿਲ ਕੇ ਧੰਦਾ ਚੱਲਦਾ। ਤੇ ਇਸ ਲਈ ਪੰਜਾਬ ਤਾਂ ਇਹ ਤੋਂ ਕੀੜਤ ਹੈ ਜੀ। ਬਿਲਕੁਲ। ਪਰ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿੰਦੇ ਜੀ ਮੈਂ ਲੋਗੋ ਲਾ ਲਿਆ ਆਪਰੇਸ਼ਨ ਸੰਧੂਰ ਵਾਲਾ, ਹੈ ਨਾ। ਫੌਜ ਨੇ ਵੀ ਕਿਹਾ ਕਿ ਆਪਰੇਸ਼ਨ ਸੰਧੂਰ ਅਜੇ ਜਾਰੀ ਆ, ਕਿਉਂਕਿ ਉਹ ਤਾਂ ਸਰਕਾਰ ਖੁਦ ਕਹਿ ਚੁੱਕੀ ਹੈ ਕਿ ਅਸੀਂ ਜੀ ਇਹਨੂੰ ਅਜੇ ਮਤਲਬ ਕਿ ਖਤਮ ਨਹੀਂ ਕੀਤਾ, ਸਸਪੈਂਡਡ ਮੋਡ 'ਚ ਹੈ। ਸੋ ਇਹ ਸਾਰੀਆਂ ਸਥਿਤੀਆਂ ਤਣਾਅ ਵੀ ਪੈਦਾ ਕਰਦੀਆਂ, ਫਿਕਰ ਵੀ ਪੈਦਾ ਕਰਦੀਆਂ, ਖਾਸ ਕਰਕੇ ਜਦੋਂ ਚੋਣਾਂ ਨੇੜੇ ਆਉਂਦੀਆਂ ਤਾਂ ਚਿੰਤਾ ਵੱਧਦੀ ਹੈ ਕਿ ਪਤਾ ਨਹੀਂ ਜੀ ਕਦੋਂ। ਪਰ ਇੱਕ ਆਸ ਜਿਹੜੀ ਰੂਸ ਯੂਕਰੇਨ ਦੀ ਜੰਗ ਦੇ ਵਿੱਚ ਸ਼ਾਂਤੀ ਵਾਲੇ ਪਾਸੇ ਨੂੰ ਗੱਲ ਤੁਰੀ ਹੈ, ਤੇ ਇੱਧਰ ਵੀ ਲਗਭਗ ਅਮਰੀਕਾ, ਇਰਾਨ ਤੇ ਇਜ਼ਰਾਈਲ ਦੇ ਵਿੱਚ ਵੀ ਹੁਣ ਕੋਈ ਸ਼ਾਂਤੀ ਪਰਤਣ ਦੀ ਉਮੀਦ ਜਾਗੀ ਹੈ। ਅਗਲੇ 24 ਘੰਟੇ 48 ਘੰਟੇ ਬੜੇ ਅਹਿਮ ਨੇ ਸਮਝੌਤੇ ਦੇ ਲਈ, ਤੇ ਫਿਰ ਉਹ 'ਚ ਉਮੀਦ ਕਰਦੇ ਹਾਂ ਕਿ ਕੱਲ ਨੂੰ ਸਾਡੇ ਵਾਲੇ ਪਾਸੇ ਵੀ ਸ਼ਾਂਤੀ ਉਹ ਵਰਤੇ।
ਦੁਨੀਆ ਭਰ ਦੇ ਵਿੱਚ ਜਿਹੜੀਆਂ 2 ਜੰਗਾਂ ਦਾ ਤੁਸੀਂ ਜ਼ਿਕਰ ਕੀਤਾ, ਇਹਨਾਂ ਨੂੰ ਮੁਕਾਉਣ ਦੇ ਯਤਨ ਹੋ ਰਹੇ ਨੇ। ਦੋਵੇਂ ਚਾਰੇ ਦੇਸ਼ ਨੇ ਉਹ ਵੀ ਆਪੋ ਆਪਣੇ ਪੱਧਰ ਤੇ ਲੱਗੇ ਹੋਏ ਨੇ। ਪਰ ਇੱਧਰ ਇਸ ਮੁਲਕ ਦੇ ਭਾਰਤ ਦੇ ਜਿਹੜੇ ਨੁਮਾਇੰਦੇ ਨੇ, ਪਾਕਿਸਤਾਨ ਦੇ ਵੀ ਸਣੇ, ਉਹ ਪਤਾ ਨਹੀਂ ਕਿਹੋ ਜਿਹੀ ਸੋਚ ਰੱਖਦੇ ਨੇ। ਉਹ ਇਹ ਧੂਣੀ ਨੂੰ ਤਿਖਾਈ ਰੱਖਣਾ ਚਾਹੁੰਦੇ ਨੇ ਅਸਲ ਦੇ ਵਿੱਚ, ਉਹ ਖਤਮ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹ ਧੂਣੀ ਅਜਿਹੀ ਹੈ ਜਿਹਦੇ ਨਾਲ ਬਹੁਤ ਸਾਰੇ ਅਫਸਰਾਂ, ਬਹੁਤ ਸਾਰੇ ਲੀਡਰਾਂ ਦੀ ਵੋਟ ਚੱਲਦੀ ਹੈ। ਅਫਸਰਾਂ ਦੇ ਜਿਹੜੇ ਫੰਡ ਮਿਲਦੇ ਨੇ ਏਜੰਸੀਆਂ ਨੂੰ, ਉਹ ਚੱਲਦਾ ਕੰਮ। ਸੋ ਇਸ ਵੋਟ ਵੀ ਨੋਟ ਵੀ ਦੋਵੇਂ ਦੋਨੇ ਚੀਜ਼ਾਂ ਹੀ ਚੱਲਦੀਆਂ, ਬਿਲਕੁਲ ਜੀ। ਸੋ ਸ਼ਰਮਾ ਜੀ, ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।